श्रोते प्रोग्राम अपडेट अमेरिका। मैं राजकनप्रीत सिंह जुड़ चुके ने मेरे नाल हरजोत सिंह खालसा जी। हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰ ਸਪੀਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਸੰਪਰਕ ਕਰੋ 408-272-5200 ਦੇ ਉੱਤੇ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਹੈਗਾ, ਇਹ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ 15 ਦੇ 15 AM ਤੇ FM ਰੇਡੀਓ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ, ਫੇਸਬੁੱਕ, YouTube ਸਾਰੇ ਮੀਡੀਅਮ ਦੇ ਉੱਤੇ ਸੁਣਦੇ ਹੋ, ਦੇਖਦੇ ਹੋ। ਇਹਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰ ਰਿਹਾ, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਤੇ ਜੋ ਚੀਜ਼ਾਂ ਸਾਡੀਆਂ ਡੇਲੀ ਲਾਈਫ ਨੂੰ ਅਫੈਕਟ ਕਰਨੀਆਂ ਹੈਗੀਆਂ, ਚਾਹੇ ਉਹ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਹੋਵੇ, ਇਕੋਨਮੀ ਨੂੰ ਲੈ ਕੇ ਹੋਵੇ, ਜੌਬਸ ਨੂੰ ਲੈ ਕੇ ਹੋਵੇ, ਉਹ ਆਪਾਂ ਸਾਰਾ ਕੁਝ ਡਿਸਕਸ ਕਰਦੇ ਹੁੰਦੇ ਆ। ਪਰ ਅੱਜ ਆਪਾਂ ਦੋ ਮੇਨ ਖਬਰਾਂ ਪਹਿਲਾਂ ਕੈਲੀਫੋਰਨੀਆ ਤੋਂ ਸ਼ੁਰੂ ਕਰਾਂਗੇ। ਪਹਿਲੀ ਖਬਰ ਤਾਂ ਇਹ ਆ, ਕੱਲ ਸ਼ਾਮੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 24 ਘੰਟਿਆਂ ਦਾ ਐਨਫੋਰਸਮੈਂਟ ਪੀਰੀਅਡ ਸ਼ੁਰੂ ਕੀਤਾ ਹੋਇਆ ਹੈਗਾ। ਅੱਜ ਸਵੇਰੇ ਇਹ ਸ਼ੁਰੂ ਹੋਇਆ 6 ਵਜੇ ਤੇ ਬੁੱਧਵਾਰ ਸਵੇਰੇ 6 ਵਜੇ ਤੱਕ ਰਹਿਣਾ ਆ। 24 ਘੰਟੇ ਪੂਰੇ ਕੈਲੀਫੋਰਨੀਆ ਦੇ ਵਿੱਚ ਉਹਨੇ ਵੱਧ ਤੋਂ ਵੱਧ ਲੋਕਾਂ ਨੂੰ ਟਿਕਟਾਂ ਦੇਣੀਆਂ, ਜਿਹੜੇ ਗਲਤ ਡਰਾਈਵ ਕਰਦੇ ਆ, ਸਪੀਡ ਤੇ ਚੱਲਦੇ ਆ, ਅਨਸੇਫ ਸਪੀਡ ਆ, ਜਾਂ ਡਰਾਈਵਿੰਗ ਇੰਪੇਅਰਡ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਡਰਾਈਵ ਕਰ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਜੋ ਸਪੀਡ ਹੁੰਦੀ ਉਹਦੇ ਤੇ ਜਾਓ, ਨਹੀਂ ਤਾਂ ਅੱਜ ਕੱਲ੍ਹ ਜਿਹੜੀ ਟਿਕਟ ਆ ਬੜੀ ਮਹਿੰਗੀ ਆ, $500 ਤੋਂ ਘੱਟ ਨਹੀਂ ਪੈਂਦੀ ਹੈਗੀ। ਉਹ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਉਹ ਬਹੁਤ ਜ਼ਿਆਦਾ ਉੱਪਰ ਚਲ ਜਾਂਦੇ ਹੈਗੇ ਆ। ਸੋ ਸਾਰੇ ਜਾਣੇ ਇਹ ਮੇਕ ਸ਼ੋਰ ਜ਼ਰੂਰ ਕਰੋ ਵੀ ਬਿਲਕੁਲ ਸਹੀ ਚੱਲੋ। ਕੱਲਾ ਅੱਜ ਨਹੀਂ, ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਚੱਲਣਾ ਆ। ਪਰ ਪੂਰੇ ਕੈਲੀਫੋਰਨੀਆ ਦੇ ਵਿੱਚ 24 ਆਵਰ CHP ਵੱਲੋਂ ਇਹ ਜੋ ਪੂਰੀ ਐਨਫੋਰਸਮੈਂਟ ਆ ਉਹ ਅੱਜ ਸਵੇਰੇ 6 ਵਜੇ ਸ਼ੁਰੂ ਕੀਤੀ ਗਈ ਆ। ਜੀ ਬਿਲਕੁਲ। ਸੋ ਸਾਰੇ ਜਣੇ ਮੇਕ ਸ਼ੋਰ ਕਰਿਓ ਵੀ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਬਹੁਤ ਵਾਰੀ ਆਦਤ ਹੁੰਦੀ ਆਪਾਂ ਨੂੰ ਫੋਨ ਦੇ ਉੱਤੇ ਜਿਹੜਾ ਉਹ ਨਾਲ ਤੁਸੀਂ ਡਰਾਈਵ ਕਰਦੇ ਆ, ਸੋ ਲੁਕੇ ਵੀ ਹੁੰਦੇ ਆ ਕਈ ਦੀ ਮੋੜ ਦੇ ਉੱਤੇ ਹੁੰਦੇ ਆ। ਸੋ ਇਹਦਾ ਮਤਲਬ ਇਹ ਨਹੀਂ ਵੀ ਅੱਜ ਦੇ ਦਿਨਾਂ 'ਚ ਹੀ ਉੱਦਾਂ ਵੀ ਜਿਹੜਾ ਉਹ ਸੇਫ ਜੇ ਤੁਸੀਂ ਕਰਦੇ ਰਹੋਗੇ ਤਾਂ ਆਪਣੇ ਸਾਰਿਆਂ ਦੇ ਲਈ ਜਿਹੜਾ ਉਹ ਬਿਹਤਰ ਜਿਹੜਾ ਉਹ ਹੁੰਦਾ ਆ। ਸੋ ਮੇਕ ਸ਼ੋਰ ਕਰੋ ਵੀ ਆਪਾਂ ਸਾਰੇ ਜਾਣੇ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲੀਏ ਤੇ ਵਧੀਆ ਜਿਹੜਾ ਉਹ ਚੱਲੀਏ। ਤੇ ਦੂਜੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਸ਼ੂਟਿੰਗ ਨੂੰ ਲੈ ਕੇ ਵੀ ਹੋਰ ਖਬਰਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਰਾਨ ਵਾਰ ਨੂੰ ਲੈ ਕੇ ਜੋ ਅਪਡੇਟ ਆ ਰਹੀਆਂ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਨੀਆਂ ਆ। ਪਰ ਉਸ ਤੋਂ ਪਹਿਲਾਂ ਜਿਹੜੀ ਕੈਲੀਫੋਰਨੀਆ ਦੀ ਇਹ ਜਿਹੜੀ ਹਰਜੋਤ ਸਿੰਘ ਜੀ ਮੇਨ ਖਬਰ ਆਪਾਂ ਅੱਗੇ ਆਪਾਂ ਵੱਧਦੇ ਜਾਂਦੇ ਆ। ਕੈਲੀਫੋਰਨੀਆ ਦੇ ਜਿਹੜਾ DMV ਆ ਉਹ ਕਹਿੰਦੇ ਵੀ ਉਹਨਾਂ ਨੇ ਹੁਣ ਸਾਰੇ ਹੀ ਉਹਨਾਂ ਡਰਾਈਵਰਸ ਨੂੰ ਧੋਖਾ ਦਿੱਤਾ ਜਿਨ੍ਹਾਂ ਨੂੰ ਇਹ ਕਹਿੰਦੇ ਰਹੇ ਵੀ ਅਸੀਂ ਤੁਹਾਡਾ ਜਿਹੜਾ ਡਾਟਾ ਆ, ਖਾਸ ਕਰਕੇ ਇਮੀਗ੍ਰੈਂਟ ਡਰਾਈਵਰ ਦਾ ਜਿਹੜਾ ਡਾਟਾ ਆ, ਉਹ ਕਹਿੰਦੇ ਸੀ ਵੀ ਪਹਿਲਾਂ ਅਸੀਂ ਨਹੀਂ ਸ਼ੇਅਰ ਕਰਾਂਗੇ। ਜਦੋਂ ਤੋਂ DOT ਵਾਲਿਆਂ ਨੇ ਟਰਾਂਸਪੋਰਟੇਸ਼ਨ ਸਕੱਤਰ ਆ ਉਹਨਾਂ ਨੇ ਗਲੇ ਦੇ ਉੱਤੇ ਅੰਗੂਠਾ ਰੱਖਿਆ DMV ਵਾਲਿਆਂ ਦੇ ਉੱਤੇ, ਕੈਲੀਫੋਰਨੀਆ ਵਾਲਿਆਂ ਦੇ ਉੱਤੇ, ਇਹਨਾਂ ਦੀ 150 ਮਿਲੀਅਨ ਤੇ ਹੋਰ ਪਤਾ ਨਹੀਂ ਕਿੰਨੀ ਮਿਲੀਅਨ ਡਾਲਰ ਦੀ ਫੰਡਿੰਗ ਬੰਦ ਕਰਨ ਦੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਆ ਤੇ ਇਵੈਂਚੁਅਲੀ ਕੈਲੀਫੋਰਨੀਆ ਵਾਲੇ ਮੰਨ ਗਏ ਆ। ਕਹਿੰਦੇ ਵੀ ਕੈਲੀਫੋਰਨੀਆ ਇਸ ਟਾਈਮ ਤਿਆਰੀ ਕਰ ਰਿਹਾ ਆ ਵੀ ਆਪਣੀ ਆਰਗੇਨਾਈਜੇਸ਼ਨ ਦੇ ਬਾਹਰ ਡੀਟੇਲਡ ਇਨਫੋਰਮੇਸ਼ਨ
ਸਾਰੇ ਹੀ ਡਰਾਈਵਰ ਲਾਇਸੈਂਸ ਹੋਲਡਰਸ ਦੀ, ਜਿਨ੍ਹਾਂ ਦੇ ਵਿੱਚ ਇਮੀਗ੍ਰੈਂਟਸ ਵੀ ਹੈਗੇ ਆ, ਜਿਨ੍ਹਾਂ ਦੇ ਕੋਲ ਲੀਗਲ ਆਥੋਰਾਈਜੇਸ਼ਨ ਨਹੀਂ ਹੈਗੀ US ਦੇ ਵਿੱਚ ਰਹਿਣ ਦੀ। AB 60 ਚੱਲਿਆ ਸੀ ਨਾ ਇੱਥੇ ਹਰਜੋਤ ਸਿੰਘ ਜੀ, ਜਿਸ ਦੇ ਤਹਿਤ ਅਨਡਾਕੂਮੈਂਟਡ ਲੋਕਾਂ ਨੂੰ ਲਾਇਸੈਂਸ ਦਿੱਤੇ ਗਏ ਸੀਗੇ, ਬਣਵਾਏ ਗਏ ਸੀ, ਉਹਨਾਂ ਦੇ ਬਣੇ ਸੀਗੇ। ਤੇ ਕਹਿੰਦੇ ਵੀ ਹੁਣ ਉਹਨਾਂ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਆ ਕੈਲੀਫੋਰਨੀਆ ਵਾਲੇ, ਉਹ ਹੁਣ ਨੈਸ਼ਨਲ ਜਿਹੜਾ ਡਾਟਾਬੇਸ ਆ ਉਸ ਦੇ ਵਿੱਚ ਸ਼ੇਅਰ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਕਹਿੰਦੇ ਵੀ ਧੋਖਾ ਆ, ਉਹ ਕੈਲੀਫੋਰਨੀਆ ਵਾਲੇ ਨੇ ਇਹਨਾਂ ਲੋਕਾਂ ਦੇ ਨਾਲ ਕਰ ਦਿੱਤਾ। ਕਿਉਂਕਿ ਦੇਖੋ, ਜਿਹੜੇ ਬੰਦੇ ਪਹਿਲੋਂ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਸੀਗੇ, ਉਹ ਲਾਇਸੈਂਸ ਇਸੇ ਲਈ ਨਹੀਂ ਸੀ ਬਣਾਉਂਦੇ ਵੀ ਬਾਅਦ 'ਚ ਫੜ ਹੋਣ ਦਾ, ਜਾਂ ਜਿੱਦਾਂ ਵੀ ਆ, ਜੋ ਵੀ ਸਿਚੁਏਸ਼ਨ ਨੂੰ ਜਿੱਦਾਂ ਵੀ ਤੁਸੀਂ ਉਸਨੂੰ ਦੇਖਣਾ ਆ, ਉਹ ਤੁਸੀਂ ਦੇਖੋ। ਇਹਨਾਂ ਨੇ ਉਦੋਂ ਭਰੋਸਾ ਦਵਾਇਆ ਸੀਗਾ ਵੀ ਨਹੀਂ ਅਸੀਂ ਇਹ ਇਨਫੋਰਮੇਸ਼ਨ ਕਦੀ ਵੀ ਸ਼ੇਅਰ ਨਹੀਂ ਕਰਾਂਗੇ। ਤੇ ਪਰ ਅੱਜ ਜਿਹੜਾ ਕੈਲ ਮੈਟਰਸ ਵਾਲੇ ਆ, ਉਹ ਇਹ ਰਿਪੋਰਟ ਕਰ ਰਹੇ ਆ ਵੀ ਇਹ ਕੈਲੀਫੋਰਨੀਆ ਜਿਹੜਾ ਡਾਟਾ ਆ, ਉਹ ਇਮੀਗ੍ਰੈਂਟ ਡਰਾਈਵਰਸ ਦਾ ਨੈਸ਼ਨਲੀ ਜਿਹੜਾ ਉਹ ਸ਼ੇਅਰ ਕਰਨ ਜਾ ਰਿਹਾ ਹੈਗਾ। ਜੀ ਬਿਲਕੁਲ। ਤੇ ਕਹਿੰਦੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਹ ਡਾਟਾ ਨਹੀਂ ਸ਼ੇਅਰ ਕੀਤਾ ਜਾਂਦਾ ਕੈਲੀਫੋਰਨੀਆ ਵੱਲੋਂ, ਤੇ ਫਿਰ ਜਿਹੜੇ ਜਿੰਨੇ ਵੀ 에ਅਰਪੋਰਟਸ ਆ, ਉਹਨਾਂ ਦੇ ਉੱਤੇ ਕੈਲੀਫੋਰਨੀਆ ਦੇ ਲਾਇਸੈਂਸ ਤੇ ਜਿਹੜੀ ਆਈਡੀਜ਼ ਆ, ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਊਗਾ, ਉਹਨਾਂ ਨੂੰ ਰਿਫਿਊਜ਼ ਕੀਤਾ ਜਾਊਗਾ। ਸੋ ਕੈਲੀਫੋਰਨੀਆ ਦੇ ਗਵਰਨਰ ਆਫਿਸ ਜਿਹੜਾ ਹੈ ਗੈਬਨ ਨਿਊਸਮ ਦਾ, ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਸੀ। ਹੁਣ ਇੱਕ ਦਹਾਕਾ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਆਪਾਂ ਜਿਹੜੇ ਲੋਕ ਅਨਡਾਕੂਮੈਂਟਡ ਹੈਗੇ ਆ, ਜਿਨ੍ਹਾਂ ਕੋਲ ਕੁਝ ਨਹੀਂ ਹੈਗਾ, ਉਹਨਾਂ ਨੂੰ ਲਾਇਸੈਂਸ ਦੇਵਾਂਗੇ। ਕੋਈ ਚਲਾ ਤਾਂ ਫਿਰ ਵੀ ਰਹੇ ਆ, ਇਲੀਗਲੀ ਚਲਾ ਰਹੇ ਆ। ਘੱਟੋ ਘੱਟ ਜੇ ਉਹਨਾਂ ਦੇ ਕੋਲ ਲਾਇਸੈਂਸ ਹੋਊਗਾ, ਉਹ ਇੰਸ਼ੋਰੈਂਸ ਖਰੀਦ ਸਕਦੇ ਆ, ਤੇ ਜੇ ਕਿਤੇ ਐਕਸੀਡੈਂਟ ਹੁੰਦਾ ਉਹ ਕਵਰ ਹੋ ਸਕਦਾ ਹੈਗਾ। ਨਹੀਂ ਤਾਂ ਅਗਲਾ ਹਿੱਟ ਐਂਡ ਰਨ ਕੇ ਭੱਜ ਕੇ ਚਲੇ ਜਾਊਗਾ ਉੱਥੋਂ। ਸੋ ਹੁਣ ਨਵੇਂ ਜਿਹੜਾ ਹੁਣ ਇਹ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ 에ਅਰਪੋਰਟ ਤੋਂ ਨਹੀਂ ਲੰਘਣ ਦੇਣਾ ਕਿਸੇ ਨੂੰ ਵੀ ਕੈਲੀਫੋਰਨੀਆ ਦੀ, ਜੇ ਕਿਸੇ ਦੇ ਕੋਲ ਲਾਇਸੈਂਸ ਹੋਇਆ ਜਾਂ ਆਈਡੀ ਹੋਈ। ਤੇ ਉਹਨੂੰ ਦੇਖਦੇ ਹੋਏ ਹੁਣ ਇਹ ਕਹਿੰਦੇ ਵੀ ਅਸੀਂ ਜਿਹੜਾ ਫੈਡਰਲ ਗਵਰਨਮੈਂਟ ਆ, ਉਹਨੂੰ ਪੂਰੇ ਦਾ ਪੂਰਾ ਡਾਟਾ ਦੇ ਦੇਣਾ ਹੈ, ਜਿਹਦੇ ਵਿੱਚ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਹੁੰਦਾ ਹੀ ਆ ਨੈਚੁਰਲੀ, ਤੇ ਤੁਹਾਡਾ ਕੀ ਸਟੇਟਸ ਹੈਗਾ ਆ। ਤੇ ਉਹ 1 ਮਿਲੀਅਨ ਲੋਕ, 10 ਲੱਖ ਲੋਕਾਂ ਨੂੰ ਜਿਹੜਾ ਆ ਉਹ ਅਫੈਕਟ ਕਰੂਗਾ। ਸੋ ਉਹ 10 ਲੱਖ ਲੋਕ ਈਜ਼ਲੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੂੰ ਫੜ ਕੇ ਡਿਪੋਰਟ ਕਰ ਸਕਦਾ ਹੈਗਾ, ਜੇ ਉਹ ਕਰਨਾ ਚਾਹੇ। ਤੇ ਇਹ ਇੱਕ ਤਰ੍ਹਾਂ ਦੇ ਨਾਲ ਅੱਜ ਕੈਲ ਮੈਟਰਸ ਨੇ ਵੀ ਆਰਟੀਕਲ ਲਿਖਿਆ, ਕਹਿੰਦੇ ਵੀ ਇਹ ਤਾਂ ਬਟਰੇ ਕੀਤਾ ਗਿਆ ਆ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਲੋਕ ਆ ਉਹਨਾਂ ਨੂੰ। ਸੋ ਇਹ ਇੱਕ ਵੱਡਾ ਜਿਹੜਾ ਝਟਕਾ ਹੈਗਾ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਲੈਜਿਸਲੇਸ਼ਨ ਨੂੰ $55 ਮਿਲੀਅਨ ਇੱਕ ਕਾਸਟ ਆਣੀ ਆ DMV ਦੀ ਕਵਰ ਕਰਨ ਦੇ ਲਈ, ਉਹ ਨਹੀਂ ਤਾਂ ਪਾਸ ਕਰਨਾ ਪਊਗਾ। ਸੋ ਜਿਹੜਾ ਨਾ ਐਗਜ਼ਿਸਟਿੰਗ ਉਹਨਾਂ ਦਾ ਲਾਅ ਬਣਾਇਆ ਸੀ ਵੀ ਹਾਂ ਅਸੀਂ ਦੇਵਾਂਗੇ ਇਲੀਗਲ ਨੂੰ, ਉਹਦੇ ਵਿੱਚ ਉਹਨਾਂ ਨੂੰ ਅਮੈਂਡ ਕਰਨਾ ਪੈਣਾ ਉਸ ਲਾਅ ਦੇ ਵਿੱਚ, ਕਿਉਂਕਿ ਸੋਰਸ ਸਿਕਿਉਰਿਟੀ ਨੰਬਰ ਤਾਂ ਉਹਨਾਂ ਕੋਲ ਹੈ ਨਹੀਂ ਸੀ। ਉਹ ਐਵੇਂ 9999 ਕਰਕੇ ਜਿਹੜਾ ਆ ਉਹ ਲਿਖ ਦਿੰਦੇ ਸੀਗੇ। ਸੋ ਇਹ ਇੱਕ ਜਿਹੜੇ ਐਡਵੋਕੇਟਸ ਗਰੁੱਪਸ ਹੈਗੇ ਆ, ਉਹ ਕਹਿੰਦੇ ਵੀ ਪੂਰਾ ਬਿਟਰੇਲ ਜਿਹੜਾ ਆ ਕੈਲੀਫੋਰਨੀਆ ਸਟੇਟ ਵੱਲੋਂ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਲਾਅ ਪਾਸ ਕੀਤਾ ਸੀ ਕੈਲੀਫੋਰਨੀਆ ਦੀ ਸਟੇਟ ਨੇ, ਏਦਾਂ ਨਹੀਂ ਵੀ ਉਹੀ ਇਲੀਗਲ ਦੇ ਦਿਓ। AB 60 ਸੀਗਾ ਬਿੱਲ। ਹਾਂਜੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਜਿਹੜੇ ਲੋਕ ਰਹਿੰਦੇ ਆ ਕਈ ਚਿਰਾਂ ਤੋਂ ਕੰਮ ਕਰਦੇ ਆ, ਉਹਨਾਂ ਨੂੰ ਉਹਦਾ ਰੈਕਡ ਠੀਕ ਆ, ਉਹਨਾਂ ਨੂੰ ਦੇ ਦਿਓ ਲਾਇਸੈਂਸ। ਤੇ ਹੁਣ ਇਹਦਾ ਜਿਹੜਾ ਝਟਕਾ ਆ 10 ਲੱਖ ਲੋਕਾਂ ਦੇ ਉੱਤੇ ਪਊਗਾ। ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲ ਐਡਮਿਨਿਸਟ੍ਰੇਟਰਸ ਨੂੰ ਕਹਿੰਦੇ ਵੀ ਇਹਨਾਂ ਨੇ ਇਨਫੋਰਮੇਸ਼ਨ ਦੇਣੀ ਆ, ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜਿਹੜੀ ਕਿ ਜਿਹਦਾ ਗਵਰਨਿੰਗ ਬੋਰਡ ਹੈ, ਉਹਦੇ ਵਿੱਚ DMV ਦੇ ਅਧਿਕਾਰੀ ਹੁੰਦੇ ਆ ਮੁਲਕ ਭਰ ਦੇ ਜਿਹੜੇ ਆ ਉਹ ਥਾਵਾਂ ਤੋਂ। ਇਹ ਇਨਫੋਰਮੇਸ਼ਨ ਕਹਿੰਦੇ ਵੀ ਐਸੋਸੀਏਸ਼ਨ ਦੇ ਕੋਲ ਜਿਹੜੀ ਆ ਉਹ ਜਾਊਗੀ, ਜਿਹੜੀ ਗਰੁੱਪ ਦੇ ਜਿਹੜੀ ਸਟੇਟ ਟੂ ਸਟੇਟ ਵੈਰੀਫਿਕੇਸ਼ਨ ਸਿਸਟਮ ਪਲੇਟਫਾਰਮ SPEXS ਕਰਕੇ ਜਿਹੜਾ ਪਲੇਟਫਾਰਮ ਦਾ ਨਾਂ ਆ, ਜਿਹਦੇ ਨਾਲ DMV ਤੇ ਜਿਹੜੇ ਕੰਟਰੈਕਟਰਸ ਆ ਜੋ ਕੰਮ ਕਰਦੇ ਆ, ਉਹਨਾਂ ਨੂੰ ਵੈਰੀਫਾਈ ਕਰਨ ਦੇ ਵਿੱਚ ਮਦਦ ਮਿਲਦੀ ਆ ਵੀ ਕਿਸੇ ਇੱਕ ਜਾਣੇ ਨੂੰ ਇੱਕ ਤੋਂ ਵੱਧ ਵਾਰੀ ਲਾਇਸੈਂਸ ਤਾਂ ਨਹੀਂ ਜਿਹੜਾ ਇਸ਼ੂ ਜਿਹੜਾ ਉਹ ਹੋਇਆ। ਸੋ ਇਹ ਜਿਹੜੀ ਸਾਰੀ ਚੀਜ਼ ਜਿਹੜੀ ਹੋਊਗੀ, ਕਹਿੰਦੇ ਵੀ ਫਿਊਚਰ ਦੇ ਵਿੱਚ ਜਿਹੜਾ ID ਡਾਟਾਬੇਸ ਆ, ਜਿਹੜਾ ਜਿਸ ਤਰੀਕੇ ਦੇ ਨਾਲ ਜਿਹੜੀ ਐਸੋਸੀਏਸ਼ਨ ਮੇਨਟੇਨ ਕਰਦੀ ਆ, ਜਿਹੜੇ ਮੋਬਾਈਲ ਲਾਇਸੈਂਸ ਜਿਹੜੇ ਆਪਾਂ ਆਈਫੋਨ ਦੇ ਉੱਤੇ ਜਾਂ ਆਨਲਾਈਨ ਏਜ ਵੈਰੀਫਿਕੇਸ਼ਨ ਆ, ਉਹਦਾ ਵੀ ਐਕਸੈਸ ਜਿਹੜਾ ਆ ਉਹ ਦਿੱਤਾ ਜਿਹੜਾ ਜਾ ਸਕਦਾ ਆ ਮੈਚਿਓਰ ਕੰਟੈਂਟ ਜਾਂ ਚੈਟਬੋਟਸ ਦੇ ਕੋਲੋਂ। ਐਡਵੋਕੇਟ ਕਹਿ ਰਹੇ ਆ ਵੀ ਉਹਨਾਂ ਨੂੰ ਇਹ ਡਰ ਆ ਵੀ ਇਹ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਆ, ਜਿਹੜਾ ਬਲਕ
ਡਾਟਾ ਨੂੰ ਜਿਹੜਾ ਐਕਸੈਸ ਉਹਨਾਂ ਨੂੰ ਮਿਲ ਜਾਣਾ ਆ। ਉਹਦੇ ਨਾਲ ਜਿਨ੍ਹਾਂ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਹੈਗਾ, ਕਹਿੰਦੇ ਵੀ ਉਹਨਾਂ ਨੂੰ ਇਹ ਫਿਰ ਹੋਊਗਾ ਵੀ ਇਹ ਬੰਦਾ ਡਿਪੋਰਟੇਬਲ ਆ, ਤੇ ਫਿਰ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਕੀਤਾ ਜਿਹੜਾ ਉਹ ਜਾ ਸਕਦਾ ਆ। ਜਿਹੜੇ DMV ਵਾਲੇ ਕਹਿੰਦੇ ਆ, ਸੈਨ ਫਰਾਂਸਿਸਕੋ ਦਾ ਸਿਵਲ ਲਿਬਰਟੀਜ਼ ਗਰੁੱਪ ਇੱਕ ਆਈਡੈਂਟੀਟੀ ਪ੍ਰੋਜੈਕਟ ਕਰਕੇ ਆ, ਉਹਨਾਂ ਨੇ ਕਿਹਾ ਵੀ ਜਦੋਂ ਇੱਕ ਵਾਰੀ ਡਾਟਾ ਜਿਹੜਾ AAMVA ਇਹ ਜਿਹੜੇ ਡਾਟਾਬੇਸ ਆ ਉਹਦੇ ਤੇ ਅਪਲੋਡ ਹੋ ਗਿਆ ਤਾਂ ਕਹਿੰਦਾ ਇਹ ਫਿਰ ਕੈਲੀਫੋਰਨੀਆ ਦੇ ਕੰਟਰੋਲ ਦੇ ਵਿੱਚ ਨਹੀਂ ਰਹੇਗਾ। ਫਿਰ ਕੈਲੀਫੋਰਨੀਆ ਜੋ ਮਰਜ਼ੀ ਚਾਹੁੰਦਾ ਹੋਵੇ, ਜਿੰਨੇ ਮਰਜ਼ੀ ਤੁਸੀਂ ਪ੍ਰੋਟੈਸਟ ਜਿਹੜੇ ਉਹ ਕਰੀ ਚੱਲੋ, ਫਿਰ ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਆ ਜਾਵੇਗੀ। $55 ਮਿਲੀਅਨ ਵਾਲੀ ਤੁਸੀਂ ਇਹ ਗੱਲ ਦੱਸ ਹੀ ਦਿੱਤੀ ਹੈਗੀ ਆ। AB 60 ਦੇ ਤਹਿਤ ਹਰਜੋਤ ਸਿੰਘ ਜੀ 10 ਲੱਖ ਬੰਦੇ 1 ਮਿਲੀਅਨ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਹੁਣ ਤੱਕ ਮਿਲ ਚੁੱਕਾ ਹੈਗਾ। 2013 ਦੇ ਵਿੱਚ ਇਹ ਕਾਨੂੰਨ ਪਾਸ ਹੋਇਆ ਸੀ, 13 ਸਾਲ ਪਹਿਲਾਂ। ਤੇ ਕੈਲੀਫੋਰਨੀਆ ਇਕੱਲਾ ਹੀ ਨਹੀਂ, 18 ਹੋਰ ਸੂਬੇ ਆ ਜਿਨ੍ਹਾਂ ਨੇ ਅਨਡਾਕੂਮੈਂਟਡ ਲੋਕਾਂ ਨੂੰ ਲਾਇਸੈਂਸ ਬਣਾਉਣ ਦੇ ਲਈ ਪਹਿਲਾਂ ਆਖਿਆ ਸੀਗਾ ਵੀ ਆਓ ਵੀ ਤੁਸੀਂ ਪਬਲਿਕ ਸੇਫਟੀ ਨੂੰ ਇਹਦੇ ਨਾਲ ਤੁਸੀਂ ਸਪੋਰਟ ਕਰੋਗੇ ਤੇ ਇਕਨੋਮੀ ਦੇ ਵਿੱਚ ਇਸ ਦਾ ਜਿਹੜਾ ਉਹ ਫਾਇਦਾ ਜਿਹੜਾ ਉਹ ਹੋਊਗਾ। ਸੋ ਇਕਨੋਮਿਸਟ ਉਸ ਟਾਈਮ ਤੇ ਕਹਿੰਦੇ ਸੀਗੇ ਵੀ ਇਹਦੇ ਨਾਲ ਜਿਹੜੀ ਇਕਨੋਮਿਕ ਐਕਟੀਵਿਟੀ ਆ ਉਸ ਦੇ ਵਿੱਚ ਲਾਹੇਵੰਦ ਹੋਊਗਾ, ਉਹ ਇੰਪਰੂਵ ਹੋਊਗੀ ਤੇ ਇਹਦੇ ਨਾਲ ਜਿਹੜੇ ਬਿਲੀਅਨਸ ਆਫ ਡਾਲਰ ਆ ਉਹ ਸਟੇਟ ਦੇ ਕੋਲ ਆਉਣਗੇ, ਜਿਨ੍ਹਾਂ ਨੂੰ ਕੀ ਬਾਅਦ ਦੇ ਵਿੱਚ ਪਬਲਿਕ ਸੇਫਟੀ ਦੇ ਲਈ ਵਰਤਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਜਿਨ੍ਹਾਂ ਲੋਕਾਂ ਕੋਲ ਫੈਡਰਲ ਆਥੋਰਾਈਜੇਸ਼ਨ ਨਹੀਂ ਹੈਗੀ ਮੁਲਕ ਦੇ ਵਿੱਚ, ਤੇ ਕਹਿੰਦੇ ਵੀ ਉਹਨਾਂ ਦੇ ਕੋਲ ਜਦੋਂ ਇਦਾਂ ਦਾ ਲਾਇਸੈਂਸ ਆਉਂਦਾ ਸੀਗਾ ਤਾਂ ਉਹਨਾਂ ਨੂੰ ਥੋੜੇ ਜਿਹੇ ਕੰਫਰਟੇਬਲ ਜਿਹੜੇ ਉਹ ਹੁੰਦੇ ਸੀ, ਖਾਸ ਕਰਕੇ ਕਹਿੰਦੇ ਵੀ ਜੇ ਉਹਨਾਂ ਦੇ ਉਲਟ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਜਿਹੜੀ ਉਹ ਹੋਵੇ। ਸੋ ਮਲਟੀ ਸਟੇਟ ਵੈਰੀਫਿਕੇਸ਼ਨ ਸਿਸਟਮ ਕਹਿੰਦੇ ਵੀ ਇਹ ਦਿਖਾ ਸਕਦਾ ਆ ਵੀ ਕੋਈ ਇਨਸਾਨ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਾਂ ਨਹੀਂ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਚੁੱਕੀ ਆ ਤੇ ਜਿਹੜੇ ਐਡਵੋਕੇਟਸ ਨੇ ਖਾਸ ਕਰਕੇ ਇਮੀਗ੍ਰੈਂਟ ਦੇ ਨਾਲ ਜਿਹੜੇ ਜੁੜੇ ਹੋਏ, ਉਹਨਾਂ ਨੇ ਇਸ ਪੂਰੇ ਵਰਤਾਰੇ ਨੂੰ, ਕੈਲੀਫੋਰਨੀਆ ਦੇ ਇਸ ਡਾਟਾ ਸ਼ੇਅਰ ਕਰਨ ਵਾਲੇ ਕੰਮ ਨੂੰ ਇੱਕ ਧਰੋਹ, ਇੱਕ ਧੋਖਾ, ਇੱਕ ਬਿਟਰੇਅਲ ਦਾ ਨਾਮ ਦਿੱਤਾ ਹੈਗਾ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ US ਦੇ ਕੋਲ ਪ੍ਰਪੋਜ਼ਲ ਪਹੁੰਚਿਆ ਹੈਗਾ ਈਰਾਨ ਵੱਲੋਂ ਵੀ ਉਹ ਸਟੇਟ ਆਫ ਹਾਰਮੋਜ਼ ਨੂੰ ਕਿਸ ਤਰ੍ਹਾਂ ਜਿਹੜਾ ਖੋਲ੍ਹਣਾ ਹੈਗਾ ਤੇ ਕਿਸ ਤਰ੍ਹਾਂ ਜਿਹੜੀਆਂ ਨਿਊਕਲੀਅਰ ਦੀ ਗੱਲਬਾਤ ਆ ਉਸ ਨੂੰ ਡਿਲੇ ਕਰਨਾ ਹੈਗਾ। ਪਰ ਹਜੇ ਜੋ US ਦੀ ਗਵਰਨਮੈਂਟ ਆ, ਟਰੰਪ ਐਡਮਿਨਿਸਟ੍ਰੇਸ਼ਨ ਇਹਦੇ ਉੱਤੇ ਦੇਖ ਰਹੀ ਹੈਗੀ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਵੀਕਐਂਡ ਦੇ ਦੌਰਾਨ ਉਹਨਾਂ ਵੱਲੋਂ ਇੱਕ ਬੈਟਰ ਦੈਨ ਵਾਟ ਵਾਸ਼ਿੰਗਟਨ ਹੈਜ਼ ਐਕਸਪੈਕਟਡ ਇਹ ਇੱਕ ਆਫਰ ਦਿੱਤੀ ਗਈ ਆ, ਪਰ ਇਹਦੇ ਉੱਤੇ ਟਰੰਪ ਹੁਣੀ ਐਗਰੀ ਕਰਨਗੇ ਜਾਂ ਨਹੀਂ, ਜਾਂ ਸੈਪਰੇਟ ਨੈਗੋਸ਼ੀਏਸ਼ਨਸ ਹੋਣਗੀਆਂ ਨਿਊਕਲੀਅਰ ਪ੍ਰੋਗਰਾਮ ਦੀਆਂ, ਇਹ ਬਾਅਦ ਦੇ ਵਿੱਚ ਦੱਸਿਆ ਜਾਊਗਾ। ਕਹਿੰਦੇ ਭਈ ਰੂਬੀਓ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਨਿਊਕਲੀਅਰ ਵਾਲਾ ਕੁਐਸਚਨ ਆ ਉਹ ਫਸਟ ਹੋਣਾ ਚਾਹੀਦਾ, ਉਹ ਬਾਅਦ ਦੇ ਵਿੱਚ ਨਹੀਂ ਹੋਣਾ ਚਾਹੀਦਾ। ਅਦਰਵਾਈਜ਼ US ਦੇ ਨਾਲ ਰਿਲੇਸ਼ਨ ਜਿਹੜੇ ਆ ਉਹ ਬੈਟਰ ਨਹੀਂ ਹੋਣੇ ਹੈਗੇ। ਤੇ ਕਹਿੰਦੇ ਵੀ ਬਹੁਤ ਇੰਪੋਰਟੈਂਟ ਆ, ਸਟੇਟ ਆਫ ਹਾਰਮੋਜ਼ ਖੁੱਲਣੀ ਚਾਹੀਦੀ ਆ, ਕੱਲਾ ਸਟੇਟਸ ਨਹੀਂ, ਸਟੇਟ ਆਫ ਹਾਰਮੋਜ਼ ਨਹੀਂ। ਤੇ ਕਹਿੰਦੇ ਵੀ ਉਹ ਨਾਰਮਲਾਈਜ਼ ਨਹੀਂ ਕਰ ਸਕਦੇ ਜਦੋਂ ਤੱਕ ਉਹ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦੇ ਨਿਊਕਲੀਅਰ ਪ੍ਰੋਡਕਟ ਬਣਾ ਰਹੇ ਹੈਗੇ ਆ ਉਸ ਨੂੰ ਬੰਦ ਨਹੀਂ ਕਰਦੇ ਹੈਗੇ। ਸੋ ਇਸ ਪ੍ਰਪੋਜ਼ਲ ਦੇ ਵਿੱਚ ਈਰਾਨ US ਨੂੰ ਕਹਿ ਰਿਹਾ ਆ ਵੀ ਜਿਹੜਾ ਇਰਾਨੀਅਨ ਪੋਰਟਸ ਦੇ ਉੱਤੇ ਬਲੌਕ ਕੀਤਾ ਗਿਆ ਹੈ ਅਮਰੀਕਾ ਵੱਲੋਂ, ਉਸ ਨੂੰ ਚੱਕ ਲਿਆ ਜਾਵੇ ਤੇ ਅਸੀਂ ਜਿਹੜੀ ਸਟੇਟ ਆਫ ਹਾਰਮੋਜ਼ ਆ ਜਿੱਥੋਂ ਦੀ ਮੈਰੀਟਾਈਮ ਟ੍ਰੈਫਿਕ ਜਾਂਦਾ ਹੈਗਾ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵਾਂਗੇ। ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਹੋਣਾ ਨੇ ਇਹ ਕਿਹਾ ਵੀ ਅਜੇ ਕੋਈ ਡਿਟੇਲ ਨਹੀਂ ਦਿੱਤੀ ਗਈ ਵਾਈਟ ਹਾਊਸ ਵੱਲੋਂ, ਪਰ ਇਹਦੇ ਉੱਤੇ ਉਹ ਵਰਕਆਊਟ ਕਰ ਰਹੇ ਹੈਗੇ ਆ। ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਗਾਚੀ ਸੋਮਵਾਰ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹਨਾਂ ਦੇ ਨਾਲ ਮਿਲੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਸ ਜੰਗ ਦੀ ਬਾਬਤ ਉਹ ਕਿਹਾ ਸੀ ਵੀ ਉਹ ਤਾਂ ਬਿਲਕੁਲ ਰੈਡੀ ਹੈਗੇ ਆ ਵੀ ਕਿਹੜਾ ਵੀ ਤਰੀਕਾ ਹੋਵੇ ਪੀਸਫੁਲੀ ਜਿਹੜਾ ਮਿਡਲ ਈਸਟ ਦੇ ਵਿੱਚ ਅਸੀਂ ਕਰ ਸਕਦੇ ਹੈਗੇ ਆ। ਅਰਗਾਚੀ ਸੇਂਟ ਪੀਟਰਬਰਗ ਸੋਮਵਾਰ ਯਾਨੀ ਕਿ ਕੱਲ ਪਹੁੰਚਿਆ ਸੀ। ਉਸ ਤੋਂ ਪਹਿਲਾਂ ਉਹ ਓਮਾਨ ਦੇ ਵਿੱਚ ਪਹੁੰਚਿਆ ਸੀ ਤਾਂ ਕਿ ਜਿਹੜੀ ਗੱਲਬਾਤ ਆ ਉਹ ਚੱਲ ਸਕੇ, ਜਿਹੜੀ ਦੁਆਰਾਕੀ ਬੰਦ ਹੋਈ ਹੈਗੀ ਆ। ਤੇ ਪਾਕਿਸਤਾਨ ਵਾਲੇ ਵੀ ਇਹਦੇ ਉੱਤੇ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ। ਰਸ਼ੀਆ ਦੇ ਮੀਡੀਆ ਨੇ ਕੋਈ ਰਿਪੋਰਟ ਨਹੀਂ ਕੀਤਾ ਵੀ ਉਹ ਸਪੋਰਟ ਕਰਨਗੇ ਈਰਾਨ ਦੀ ਜਾਂ ਨਹੀਂ। ਇਹ ਕਲੋਜ਼ ਡੋਰ ਮੀਟਿੰਗ ਹੋਈ ਆ, ਉਹਦੇ ਵਿੱਚ ਕੋਈ ਵੀ ਜਿਹੜੀ ਡਿਟੇਲ ਆ ਉਹ ਜ਼ਿਆਦਾ ਬਾਹਰ ਨਹੀਂ ਆ ਸਕੀ ਹੈਗੀ।
ਸੋ ਐਟ ਦਾ ਸੇਮ ਟਾਈਮ ਪੁਟਿਨ ਨੇ ਇਹ ਕਿਹਾ ਵੀ ਜਿਹੜੀ ਪੀਸ ਡੀਲ ਦੇ ਵਿੱਚ ਨੈਗੋਸੀਏਸ਼ਨ ਚੱਲ ਰਹੀ ਆ, ਉਹ ਉਹਨਾਂ ਨੂੰ ਯੂਕਰੇਨ ਵਾਲੇ ਪਾਸੇ ਵੀ ਕੰਮ ਕਰਨਾ ਚਾਹੀਦਾ ਆ, ਤਾਂ ਕਿ ਸਾਡੀ ਜਿਹੜੀ ਲੜਾਈ ਆ ਉਹ ਵੀ ਬੰਦ ਹੋ ਸਕੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਹੀ ਲੜਾਈ ਦੇ ਵਿੱਚ ਜਿਹੜੀਆਂ ਹੋਰ ਜੋ ਚੀਜ਼ਾਂ ਚੱਲ ਰਹੀਆਂ ਆ, ਉਹਦੇ ਵਿੱਚ ਅਪਡੇਟਸ ਆ ਰਹੀਆਂ। ਰਾਇਨ ਏਅਰ ਦੇ ਜਿਹੜੇ CEO ਆ, ਉਹਨਾਂ ਨੇ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਯੂਰਪੀਅਨ 에ਅਰਲਾਈਨ ਜਿਹੜੀ ਰਾਇਨ ਏਅਰ ਆ, ਕਹਿੰਦੇ ਵੀ ਉਹ ਫੇਲ ਹੋ ਸਕਦੀ ਆ ਜੇ ਜੈਟ ਫਿਊਲ ਦੇ ਕੀਮਤਾਂ ਆ ਇਸੇ ਤਰੀਕੇ ਦੇ ਨਾਲ ਵਧੀਆਂ ਰਹੀਆਂ। ਮਾਈਕਲ ਓ ਲੈਰੀ ਉਹਨਾਂ ਨੇ ਕਿਹਾ ਵੀ ਜੈਟ ਫਿਊਲ ਪ੍ਰਾਈਸਿਸ, ਕਹਿੰਦੇ ਵੀ ਜੈਟ A1 ਪਹਿਲੋਂ $80 ਬੈਰਲ ਤੇ ਸੀਗਾ ਮਾਰਚ ਦੇ ਵਿੱਚ, ਤੇ ਹੁਣ $150 ਬੈਰਲ ਨੂੰ ਜਿਹੜਾ ਉਹ ਹੋ ਗਿਆ। ਕਹਿੰਦੇ ਵੀ ਜੇ ਇਹੀ ਪ੍ਰਾਈਸ ਰਹਿੰਦੇ ਆ ਤਾਂ ਜੁਲਾਈ, ਅਗਸਤ, ਸਤੰਬਰ ਤੱਕ ਜੇ ਪ੍ਰਾਈਸ ਲੈਵਲ ਨਹੀਂ ਹੋਏ ਤਾਂ ਤੁਸੀਂ ਕਹਿੰਦੇ ਵੀ ਯੂਰਪੀਅਨ 에ਅਰਲਾਈਨਸ ਨੂੰ ਫੇਲ ਹੁੰਦਾ ਤੁਸੀਂ ਦੇਖੋਗੇ। ਐਵਰੇਜ ਪ੍ਰਾਈਸ ਜੈਟ ਫਿਊਲ ਦਾ $179 ਪਰ ਬੈਰਲ ਦੇ ਉੱਤੇ ਜਿਹੜਾ ਉਹ 24 ਅਪ੍ਰੈਲ ਵਾਲੇ ਜਿਹੜੇ ਵੀਕ ਦੀ ਐਂਡਿੰਗ ਤੱਕ ਪਹੁੰਚ ਗਿਆ ਸੀ। ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਜੈਟ ਫਿਊਲ ਪ੍ਰਾਈਸ ਮੋਨੀਟਰ ਨੇ ਇਹ ਜਿਹੜਾ ਉਹ ਦੱਸਿਆ ਆ। ਇੰਟਰਨੈਸ਼ਨਲ ਐਨਰਜੀ ਏਜੰਸੀ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਯੂਰਪ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੈਟ ਫਿਊਲ ਸ਼ਾਰਟੇਜਸ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਆਉਣ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ ਉਹਨਾਂ ਦੀ ਜਿਹੜੀ ਐਬਿਲਿਟੀ, ਜੋ ਸਪਲਾਈ ਇਹਨਾਂ ਦੀ ਮਿਡਲ ਈਸਟ ਤੋਂ ਬੰਦ ਹੋਈ ਆ, ਉਹਨੂੰ ਰਿਪਲੇਸ ਕਰਨ ਦੀ ਅਜੇ ਤੱਕ ਮੌਜੂਦ ਨਹੀਂ ਹੈਗੀ। ਸੋ ਕਹਿੰਦੇ ਵੀ ਵੱਡਾ ਜਿਹੜਾ ਸ਼ੇਅਰ ਆ ਯੂਰਪ ਦੇ ਵਿੱਚ ਜਿਹੜੇ ਜੈਟ ਫਿਊਲ ਦਾ, ਉਹ ਮਿਡਲ ਈਸਟ ਤੋਂ ਆਉਂਦਾ ਸੀ, ਤੇ ਸਟ੍ਰੇਟ ਆਫ ਹਾਰਮੁਜ਼ ਦੇ ਬੰਦ ਹੋਣ ਦੇ ਨਾਲ ਉਸ ਉੱਤੇ ਬਹੁਤ ਵੱਡਾ ਅਸਰ ਪਿਆ ਆ। ਉਧਰ GCC ਦੇ ਜਿਹੜੇ ਲੀਡਰ ਆ, ਉਹ ਜੈਦਾ ਦੇ ਵਿੱਚ ਸਾਊਦੀ ਅਰੇਬੀਆ 'ਚ ਮੀਟਿੰਗ ਕਰ ਰਹੇ ਆ, ਜਿਹੜੇ ਕਹਿੰਦੇ ਵੀ ਚੁਣੌਤੀਆਂ ਉਹਨਾਂ ਨੂੰ ਇਰਾਨ ਵਾਰ ਦੇ ਕਰਕੇ ਆਈਆਂ ਹੋਈਆਂ ਆ। ਗਲਫ ਯੂਨਿਟੀ ਦੀ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਗੱਲ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਪਹਿਲੀ ਇਨ ਪਰਸਨ ਮੀਟਿੰਗ ਆ ਗਲਫ ਲੀਡਰਸ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਵੀ ਇਹ ਕੌਨਫਲਿਕਟ ਦੇ ਵਿੱਚ ਟਾਰਗੇਟ ਬਣੇ ਹੈਗੇ ਆ, ਜੋ ਕਿ 2 ਮਹੀਨੇ ਪਹਿਲਾਂ ਸ਼ੁਰੂ ਜਿਹੜਾ ਉਹ ਹੋਇਆ ਸੀਗਾ। ਉਧਰ UAE ਨੇ ਅਨਾਉਂਸ ਕੀਤਾ ਹੈ ਵੀ ਉਹ OPEC ਦੇ ਵਿੱਚੋਂ ਬਾਹਰ ਜਾ ਰਹੇ ਆ। ਸੋ ਕਹਿੰਦੇ ਵੀ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਹ ਲੱਗਾ ਆ। ਜਿਹੜੇ ਗਲਫ ਪ੍ਰੋਡਿਊਸਰਸ ਦੇ ਵਿੱਚੋਂ ਇੱਕ ਵੱਡਾ ਮੁਲਕ ਸੀਗਾ UAE, ਯੂਨਾਈਟਿਡ ਅਰਬ ਐਮੀਰੇਟਸ, ਉਹ OPEC ਤੇ OPEC ਪਲੱਸ ਨੂੰ ਜਿਹੜਾ ਉਹ ਛੱਡਣ ਜਾ ਰਹੇ ਹੈਗੇ ਆ। ਕਹਿੰਦੇ ਵੀ ਅਸੀਂ ਆਪਣੇ ਨੈਸ਼ਨਲ ਇੰਟਰਸਟ, ਜਿਹੜੇ ਮੁਲਕ ਦੇ ਜਿਹੜੇ ਇੰਟਰਸਟ ਆ, ਉਹਨਾਂ ਨੂੰ ਮੁੱਖ ਰੱਖ ਕੇ ਕਹਿੰਦੇ ਵੀ ਇਹਦੇ ਵਿੱਚੋਂ ਅਸੀਂ ਬਾਹਰ ਹੋਣ ਜਾ ਰਹੇ ਹਾਂ। ਆਉਂਦੇ ਸ਼ੁੱਕਰਵਾਰ ਨੂੰ, ਕਮਿੰਗ ਫਰਾਈਡੇ, ਇਹ ਜਿਹੜਾ ਮੂਵ ਆ ਉਹ ਇਫੈਕਟ ਹੋਊਗਾ। UAE ਲੌਂਗ ਟਰਮ ਸਟ੍ਰੈਟੇਜਿਕ ਤੇ ਇਕਨੋਮਿਕ ਵਿਜ਼ਨ ਇਨਵੋਲਵਿੰਗ એનર્ਜੀ ਪ੍ਰੋਫਾਈਲ, ਇਸ ਦਾ ਜਿਹੜਾ ਬਹਾਨਾ ਲਾ ਕੇ ਉਹਨਾਂ ਨੇ OPEC ਪਲੱਸ ਦੇ ਵਿੱਚੋਂ ਬਾਹਰ ਜਿਹੜਾ ਉਹ ਨਿਕਲ ਗਏ ਆ। ਇਸ ਦੇ ਨਾਲ US ਇਜ਼ਰਾਈਲ ਦੀ ਜਿਹੜੀ ਵਾਰ ਇਰਾਨ ਦੇ ਉੱਤੇ ਜਿਹੜੀ ਚੱਲ ਰਹੀ ਆ, ਉਹਦੇ ਨਾਲ ਕਹਿੰਦੇ ਵੀ ਕਾਫੀ ਵੱਡਾ ਆਇਲ ਐਕਸਪੋਰਟਿੰਗ ਗਰੁੱਪ ਦੇ ਉੱਤੇ ਅਸਰ ਜਿਹੜਾ ਉਹ ਪਵੇਗਾ। ਸੋ OPEC ਦਾ ਬਹੁਤ ਲੰਮੇ ਚਿਰ ਤੋਂ UAE ਮੈਂਬਰ ਸੀਗਾ। ਇਸ ਦੇ ਨਾਲ ਕਹਿੰਦੇ ਵੀ ਜਿਹੜਾ ਇਹ ਆਇਲ ਕਾਰਟਲ ਆ ਉਹ ਵੀਕਨ ਹੋਊਗਾ, ਕਮਜ਼ੋਰ ਜਿਹੜਾ ਹੋਊਗਾ, ਤੇ ਕਹਿੰਦੇ ਵੀ ਇਸ ਮੌਕੇ ਦੇ ਉੱਤੇ ਅਚਨਚੇਤ ਇਸ ਦਾ ਜਿਹੜਾ ਉਹ ਛੱਡ ਕੇ ਜਾਣਾ, ਇਹ ਬੜਾ ਇੱਕ ਝਟਕੇ ਵਾਲੀ ਜਿਹੜੀ ਗੱਲ ਆ, ਉਸ ਤਰੀਕੇ ਦੇ ਨਾਲ ਲੱਗਿਆ ਹੈਗਾ। UAE ਦੇ ਜਿਹੜੇ એનર્ਜੀ ਮਿਨਿਸਟਰ ਸੁਹੇਲ ਮੁਹੰਮਦ, ਉਹਨਾਂ ਨੇ ਕਿਹਾ ਵੀ ਫੈਸਲਾ ਅਸੀਂ ਬੜੇ ਹੀ ਧਿਆਨ ਦੇ ਨਾਲ ਜਿਹੜਾ ਉਹ ਲਿਆ ਆ। UAE ਦੇ ਉੱਤੇ ਵੀ ਬਹੁਤ ਹਮਲੇ ਇਰਾਨ ਨੇ ਜਿਹੜੇ ਉਹ ਕੀਤੇ ਸੀਗੇ, ਤੇ ਕਹਿੰਦੇ ਵੀ UAE ਨੇ ਦੱਸਿਆ ਵੀ ਜਿਹੜਾ OPEC ਦਾ ਹੈਵੀਵੇਟ ਸਾਊਦੀ ਅਰੇਬੀਆ, ਉਹਦੇ ਨਾਲ ਕੰਸਲਟ ਕਰਨ ਤੋਂ ਬਾਅਦ ਦੇ ਵਿੱਚ ਹੀ ਇਹ ਉਹਨਾਂ ਨੇ ਫੈਸਲਾ ਜਿਹੜਾ ਉਹ ਲਿਆ ਹੈ। ਤੇ ਕਹਿੰਦੇ ਵੀ ਹੋਰ ਕਿਸੇ ਮੁਲਕ ਦੇ ਨਾਲ ਅਸੀਂ ਗੱਲ ਨਹੀਂ ਕੀਤੀ, ਸਿਰਫ ਸਾਊਦੀ ਦੇ ਨਾਲ ਗੱਲ ਕਰਕੇ ਇਹ ਆਪਾਂ ਪਾਲਿਸੀ ਡਿਸੀਜਨ ਜਿਹੜਾ ਆ ਇਸ ਮੌਕੇ ਜਿਹੜਾ ਉਹ ਲਿਆ ਆ। ਸੋ OPEC ਦੇ ਵਿੱਚੋਂ ਜਿਹੜਾ ਇਹ ਬਾਹਰ ਹੋਣ ਜਾ ਰਹੇ ਆ। ਸੋ ਕਹਿੰਦੇ ਵੀ ਗਲਫ ਪ੍ਰੋਡਿਊਸਰ ਆਲਰੇਡੀ ਜਿਹੜੇ ਐਕਸਪੋਰਟਸ ਆ ਉਸ ਦੇ ਵਿੱਚ ਸਟਰਗਲ ਕਰ ਰਹੇ ਆ, ਕਿਉਂਕਿ ਸਟ੍ਰੇਟ ਆਫ ਹਾਰਮੁਜ਼ ਬੰਦ ਹੋਇਆ ਪਿਆ ਆ। ਇਰਾਨ ਤੇ ਓਮਾਨ ਦੇ ਦਰਮਿਆਨ ਇਹ ਛੋਟਾ ਜਿਹਾ 20 ਤੋਂ 30 ਮੀਲ ਚੌੜਾ ਜਿਹੜਾ ਪਾਣੀ ਦਾ ਥਾਂ ਆ, ਲਾਂਘਾ ਆ, ਉਸ ਦੇ ਉੱਤੇ ਇਰਾਨ ਨੇ ਇਸ ਟਾਈਮ ਕੰਟਰੋਲ ਕੀਤਾ ਹੋਇਆ ਆ, ਜਿੱਥੋਂ ਕਿ ਦੁਨੀਆ ਦਾ 20% ਕਰੂਡ ਆਇਲ, ਲਿਕੁਇਫਾਈਡ ਨੈਚੁਰਲ ਗੈਸ ਦੀਆਂ ਜਿਹੜੀਆਂ ਸਪਲਾਈਜ਼ ਆ ਨਾਰਮਲੀ ਪਾਸ ਹੁੰਦੀਆਂ ਆ,
ਤੇ ਉਸ ਦੇ ਉੱਤੇ ਕੰਮ ਜਿਹੜਾ ਉਹ ਰੁਕਿਆ ਆ। ਯੂਨਾਈਟਿਡ ਸਟੇਟ ਦੇ ਸਾਡੇ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਵੀ ਓਪੈਕ ਦੇ ਉੱਤੇ ਉੱਦਾਂ ਦੋਸ਼ ਲਾਏ ਆ, ਅਕਿਊਜ਼ ਕੀਤਾ ਆ ਵੀ ਇਹ ਦੁਨੀਆ ਨੂੰ ਰਿਪ ਆਫ ਕਰਦੇ ਆ ਰਹੇ ਆ, ਕਿਉਂਕਿ ਇਹ ਆਇਲ ਦੀਆਂ ਤੇਲ ਦੀਆਂ ਕੀਮਤਾਂ ਨੂੰ ਜਿਹੜਾ ਉਹ ਲਗਾਤਾਰ ਵਧਾਉਂਦੇ ਜਿਹੜੇ ਉਹ ਜਾ ਰਹੇ ਹੈਗੇ ਆ। ਓਪੈਕ ਦੇ ਹਰਜੋਤ ਸਿੰਘ ਜੀ 12 ਮੈਂਬਰ ਨੇ, ਜਿਸ ਦੇ ਵਿੱਚ ਸਾਊਦੀ ਅਰੇਬੀਆ, ਇਰਾਕ, ਈਰਾਨ, UAE ਇਹ ਚੌਥੇ ਨੰਬਰ ਦੇ ਉੱਤੇ ਆਉਂਦਾ ਸੀਗਾ ਤੇ ਇਹ 1 ਮਈ ਤੋਂ ਬਾਹਰ ਜਾ ਰਹੇ ਆ। ਕੁਵੈਤ, ਨਾਈਜੀਰੀਆ, ਲੀਬੀਆ, ਵੈਨੇਜ਼ੁਏਲਾ, ਅਲਜੀਰੀਆ, ਕਾਂਗੋ, ਗਬੋਨ ਤੇ ਇਕੁਆਟੋਰੀਅਲ ਗਿਨੀ ਇਹ ਇਸ ਓਪੈਕ ਦੇ ਜਿਹੜੇ ਉਹ ਮੈਂਬਰ ਹੈਗੇ ਆ। ਤੇ ਓਪੈਕ ਪਲੱਸ ਦੇ ਵਿੱਚ ਰਸ਼ੀਆ, ਮੈਕਸੀਕੋ, ਕਜ਼ਾਕਿਸਤਾਨ, ਓਮਾਨ, ਆਜ਼ਰਬਾਈਜਾਨ, ਮਲੇਸ਼ੀਆ, ਬਹਿਰੀਨ, ਬਰੂਨਈ, ਸਾਊਥ ਸੁਡਾਨ ਤੇ ਸੁਡਾਨ ਜਿਹੜੇ ਆ ਉਹ ਹੈਗੇ ਆ। ਸੋ ਸਭ ਤੋਂ ਜ਼ਿਆਦਾ ਜਿਹੜੇ ਤੇਲ ਕੱਢਣ ਵਾਲੇ ਮੁਲਕਾਂ ਦੇ ਵਿੱਚ ਸਾਊਦੀ ਅਰੇਬੀਆ ਤੇ ਰਸ਼ੀਆ ਹੈਗਾ ਆ, ਤੇ ਪਰ UAE ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੋਨਾਂ ਨੂੰ ਜਿਹੜਾ ਉਹ ਛੱਡਣ ਜਾ ਰਿਹਾ ਹੈਗਾ ਆ। ਉਹ ਕਹਿੰਦੇ ਵੀ ਅਸੀਂ ਆਪਣੇ ਨੈਸ਼ਨਲ ਇੰਟਰਸਟ ਦੇ ਉੱਤੇ ਹੀ ਹੁਣ ਫੋਕਸ ਕਰਨ ਜਾ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਇੰਗਲੈਂਡ ਦੇ ਰਾਜਾ ਆ ਕਿੰਗ ਚਾਰਲਸ, ਉਹ ਆਏ ਹੋਏ ਆ, ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਆ, ਲੰਚ ਡਿਨਰ ਕਰ ਰਹੇ ਹੈਗੇ ਆ। ਤੇ ਉਹਨਾਂ ਦੇ ਨਾਲ ਕੁਈਨ ਕੈਮਿਲਾ ਵੀ ਆਈ ਹੋਈ ਹੈਗੀ ਆ। ਪਿਛਲੇ ਹਫ਼ਤਿਆਂ ਦੇ ਵਿੱਚ ਕਿੰਗ ਦੀ ਬਾਬਤ ਟਰੰਪ ਉਹਨਾਂ ਨੇ ਕਾਫੀ ਜਿਹੜਾ ਮਸਕਾ ਲਾਇਆ, ਜਿਹਦੇ ਵਿੱਚ ਉਹਨਾਂ ਨੂੰ ਗ੍ਰੇਟ ਜੈਂਟਲਮੈਨ, ਗ੍ਰੇਟ ਗਾਏ, ਨਾਈਸ ਗਾਏ, ਫਰੈਂਡ ਆਫ ਮਾਈਨ ਇੱਦਾਂ ਦੇ ਸ਼ਬਦ ਤੱਕ ਯੂਜ਼ ਕੀਤੇ। ਸੋ 250ਵੀਂ ਜਿਹੜੀ ਐਨੀਵਰਸਰੀ ਆ, 250th ਐਨੀਵਰਸਰੀ US ਦੀ ਇੰਡੀਪੈਂਡੈਂਸ ਦੀ, ਆਜ਼ਾਦੀ ਦੀ ਫਰੋਮ ਗ੍ਰੇਟ ਬ੍ਰਿਟੇਨ, ਉਹਦੇ ਸੰਬੰਧ ਦੇ ਵਿੱਚ ਉਹ ਆਏ ਹੋਏ ਹੈਗੇ ਆ। ਸੈਚਰਡੇ ਰਾਤ ਨੂੰ ਵਾਈਟ ਹਾਊਸ ਦੇ ਜਿਹੜੇ ਕਰਸਪੋਂਡੈਂਟਸ ਡਿਨਰ ਹੋਇਆ ਸੀ ਵਾਸ਼ਿੰਗਟਨ 'ਚ, ਉੱਥੇ ਸ਼ੂਟਿੰਗ ਹੋ ਗਈ ਸੀ ਤੇ ਲਾਸਟ ਮਿੰਟ ਜਿਹੜਾ ਸਿਕਿਉਰਿਟੀ ਰਿਵਿਊ ਕੀਤਾ ਗਿਆ ਤੇ ਪਰ ਟਰੰਪ ਹੋਣਾ ਜਾਂ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ। ਟਰੰਪ ਹੋਣਾ ਦੇ UK ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਕਾਫੀ ਗੁੱਡ ਨਹੀਂ ਹੈਗੇ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇਰਾਨ ਦੀ ਜੰਗ ਨੂੰ ਲੈ ਕੇ, ਕਿਉਂਕਿ UK ਵਾਲੇ ਚੁੱਪ ਰਹੇ ਤੇ ਅਮਰੀਕਾ ਨੇ ਕਿਹਾ ਵੀ ਜੇ ਤੁਸੀਂ ਸਾਡਾ ਸਾਥ ਹੀ ਨਹੀਂ ਦੇਣਾ ਜਿਹੜੇ ਨਾਟੋ ਮੁਲਕ ਆ, ਤੇ ਅਸੀਂ ਤੁਹਾਨੂੰ ਜਿਹੜੇ ਨਾਟੋ ਮੁਲਕ ਆ ਉਹਨਾਂ ਦਾ ਕਿਉਂ ਸਪੋਰਟ ਕਰੀਏ। ਸੋ ਕਾਫੀ ਟੈਨਸ਼ਨ ਆ ਇਰਾਨ ਨੂੰ ਲੈ ਕੇ। ਕੱਲੀ ਅਮਰੀਕਾ ਦੀ ਜੋ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਦੇ ਨਾਲ ਤੇ ਹੋਰ ਵੀ ਜਿਹੜੇ ਮੁਲਕ ਹੈਗੇ ਉਹਨਾਂ ਨਾਲ। ਸੋ ਉਹਨੂੰ ਕਹਿੰਦੇ ਟੈਨਸ਼ਨ ਨੂੰ ਮੇ ਵੀ ਥੋੜਾ ਘਟਾਉਣ ਦੇ ਲਈ ਜਿਹੜਾ ਉੱਥੇ ਦਾ ਰਾਜਾ ਆ ਉਹ ਇੱਥੇ ਪਹੁੰਚਿਆ ਹੋਇਆ ਹੈਗਾ। ਸੋ ਉਹਦੇ ਨਾਲ ਜਿਹੜੀ ਆ 3-4 ਦਿਨ ਜਿਹੜੀ ਗੱਲਬਾਤ ਹੋਊਗੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ, ਤੇ ਦੇਖਦੇ ਆ ਵੀ ਕਿੱਦਾਂ ਰਿਲੇਸ਼ਨ ਕਿੱਧਰ ਨੂੰ ਜਾਂਦੇ ਆ। ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਅਮਰੀਕਾ ਦੀ ਬਾਕੀ ਮੁਲਕਾਂ ਦੇ ਰਿਲੇਸ਼ਨ ਨੂੰ ਲੈ ਕੇ ਕਾਫੀ ਬੈਡ ਆ। ਇੱਕ ਇਮੀਗ੍ਰੇਸ਼ਨ ਨੂੰ ਲੈ ਕੇ, ਇੱਕ ਲੜਾਈ ਨੂੰ ਲੈ ਕੇ। ਹਾਲਾਂਕਿ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਟਰੰਪ ਹੋਣਾ ਦੀ ਜਿਹੜੀ ਖੁਦ ਦੀ ਮਾਂ ਆ ਉਹ ਸਕਾਟਲੈਂਡ ਦੀ ਬੋਰਨ ਸੀ। ਸੋ ਉਹ ਕਹਿੰਦੇ ਵੀ ਮੇਰੀ ਮਦਰ ਦੇ ਤਾਂ ਬ੍ਰਿਟਿਸ਼ ਰਾਇਲ ਫੈਮਿਲੀ ਨਾਲ ਕਾਫੀ ਸੰਬੰਧ ਆ ਪੁਰਾਣੇ। ਇਹ ਗੱਲਬਾਤ ਦੇ ਦੌਰਾਨ ਉਹਨਾਂ ਨੇ ਦੱਸਿਆ ਹੈਗਾ। ਕਿੰਗ ਚਾਰਲਸ ਕਹਿੰਦੇ ਵੀ ਬਾਹਲੇ ਟੌਪਿਕ ਵਗੈਰਾ ਨਹੀਂ ਡਿਸਕਸ ਕਰੂਗਾ US ਤੇ UK ਦੇ ਨਾਲ, ਖਾਸ ਕਰਕੇ ਜਿੱਥੇ ਡਿਸਐਗਰੀਮੈਂਟ ਹੈਗਾ ਨਾਟੋ ਵਰਗੇ, ਤੇ ਪਰ ਉਹ ਡਿਸਕਸ ਕਰੂਗਾ ਕਿਸ ਤਰ੍ਹਾਂ ਜਿਹੜੇ ਆਪਾਂ ਰਿਲੇਸ਼ਨ ਆ ਕੱਲਾ UK ਨਹੀਂ ਕੈਨੇਡਾ ਵਾਲੇ ਵੀ ਕਿਸ ਤਰ੍ਹਾਂ ਜਿਹੜੇ ਅਮਰੀਕਾ ਦੇ ਨਾਲ ਵਧੀਆ ਬਣਾ ਸਕਦੇ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो, यानी 4087227698। पंजाबी ब्रेक तो बाद एक फिर आप सब का स्वागत है। सो तो प्रोग्राम अपडेट अमेरिका। हरजोत सिंह जी, जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਜਿਮੀ ਕਿਮਲ ਜਿਸ ਦਾ ਕੱਲ ਨਾਮ ਉੱਠਦਿਆਂ ਸਾਰ ਹੀ ਜਿਹੜੀ ਫਸਟ ਲੇਡੀ ਮਿਲਾਨੀਆ ਟਰੰਪ ਨੇ ਲਿਆ ਸੀਗਾ ਵੀ ਕਹਿੰਦੇ ਵੀ ਇਹਨੂੰ ਫਾਇਰ ਕਰੋ ਵੀ ਇਹਨੇ ਜਿਹੜਾ ਜੀ ਜੋਕ ਕਰਦਾ ਆ ਤੇ ਸਾਡੇ ਪਰਿਵਾਰ ਦੇ ਉਲਟ ਇਸ ਤਰੀਕੇ ਦੇ ਨਾਲ ਇਹ ਬੋਲਿਆ ਆ ਐਕਸਪੈਕਟੈਂਟ ਵਿਡੋ ਦੇ ਨਾਂ ਦੇ ਉੱਤੇ ਜਿਹੜਾ ਇੱਕ ਜੋਕ ਕੀਤਾ ਸੀ ਉਸ ਨੂੰ ਲੈ ਕੇ ਜਿਹੜਾ ਉਹ ਰੌਲਾ ਪਿਆ ਆ। ਇਹ 5 ਦਿਨ ਪਹਿਲਾਂ ਉਸਨੇ ਇਹ ਜੋਕ ਕੀਤਾ ਸੀਗਾ ਪਰ ਜਿਮੀ ਕਿਮਲ ਨੇ ਅੱਜ ਉਸਦਾ ਜਿਹੜਾ ਆਪਣੇ ਕੱਲ ਵਾਲੇ ਰਾਤ ਵਾਲੇ ਸ਼ੋਅ 'ਚ ਫਿਰ ਜਵਾਬ ਜਿਹੜਾ ਉਹ ਦਿੱਤਾ, ਕਹਿੰਦਾ ਵੀ 5 ਦਿਨ ਪਹਿਲਾਂ ਮੈਂ ਜੋਕ ਕੀਤਾ ਸੀ, ਉਦੋਂ ਤਾਂ ਰੌਲਾ ਕੋਈ ਨਹੀਂ ਕਿਸੇ ਨੇ ਜਿਹੜਾ ਉਹ ਪਾਇਆ ਤੇ ਨਾ ਹੀ ਕਹਿੰਦਾ ਵੀ ਉਸ ਗੱਲ ਦੇ ਨਾਲ ਕੋਈ ਇਦਾਂ ਦੀ ਗੱਲ ਸੀ ਵੀ ਮੈਂ ਕਹਿ ਰਿਹਾ ਸੀਗਾ ਵੀ ਹਿੰਸਾ ਜਿਹੜੀ ਉਹ ਤੁਸੀਂ ਕਰੋ। ਕਹਿੰਦੇ ਵੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਵਾਲੇ ਨਾਲ ਗੱਲ ਕਰਨੀ ਚਾਹੀਦੀ ਵੀ ਉਹ ਜਿਸ ਤਰੀਕੇ ਦਾ ਨਾਪ ਸ਼ਨਾਪ ਤੇ ਲੋਕਾਂ ਦੇ ਉਲਟ ਹਿੰਸਾ ਭੜਕਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਉਹਨਾਂ ਨੂੰ ਵੀ ਜਿਹੜਾ ਉਹ ਤੁਸੀਂ ਨਾਲ ਦੇ ਨਾਲ ਜਿਹੜਾ ਉਹ ਸਮਝਾਓ। ਟਰੰਪ ਉਹਨਾਂ ਨੇ ਵੀ ਕੱਲ ਫਿਰ ਦੁਬਾਰਾ ਜਿਹੜਾ ਮਿਲਾਨੀਆ ਟਰੰਪ ਦੇ ਉਸ ਬਿਆਨ ਤੋਂ ਬਾਅਦ 'ਚ ਇਸ ਮਸਲੇ ਨੂੰ ਜਿਹੜਾ ਉਹ ਚੱਕਿਆ ਤੇ ਉਹਨਾਂ ਨੇ ਵੀ ਕਿਹਾ ਵੀ ਇਹ ਡਿਸਪੈਕੇਬਲ ਆ ਜਿਹੜੀ ਆ ਕਾਲ ਟੂ ਵਾਇਲੈਂਸ ਆ ਵੀ ਇਸਨੇ ਹਿੰਸਾ ਭੜਕਾਉਣ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਕੀਤੀ ਜਿਹੜੀ ਉਹ ਹੈਗੀ ਆ। ਜਿਹੜਾ ਕਿਮਲ ਆ ਉਸਨੇ ਆਪਣੇ ਜਿਹੜੇ ਮੋਨੋਲੋਗ ਦੇ ਵਿੱਚ ਕਿਹਾ ਵੀ ਇਹ ਇੱਕ ਲਾਈਟ ਰੋਸਟ ਜੋ ਸੀਗਾ ਵੀ ਉਹ ਆਪ 80 ਸਾਲ ਦਾ ਆ ਤੇ ਉਹਦੇ ਨਾਲੋਂ ਇਹ ਕਈ ਦਰਜੇ ਜਿਹੜੀ ਉਹ ਯੰਗ ਹੈਗੀ ਆ ਤੇ ਕਹਿੰਦੇ ਵੀ ਕੋਈ ਇਨ ਐਨੀ ਸਟ੍ਰੈਚ ਆਫ ਡੈਫੀਨੇਸ਼ਨ ਮੈਂ ਕਿਸੇ ਨੂੰ ਅਸੈਸੀਨੇਸ਼ਨ ਕਰਨ ਦੇ ਲਈ ਇਹ ਗੱਲ ਜਿਹੜੀ ਨਹੀਂ ਸੀ ਜਿਹੜੀ ਉਹ ਆਖੀ। ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਹਰਜੋਤ ਸਿੰਘ ਜੀ ਕੀਤੀ ਸੀਗੀ ਟਰੰਪ ਤੇ ਕਿਮਲ ਦਾ ਜਿਹੜਾ ਉਹ ਕਲੈਸ਼ ਹੋਇਆ ਸੀ ਇਸ ਨੂੰ ਆਫ ਏਅਰ ਵੀ ਜਿਹੜਾ ਕਰ ਦਿੱਤਾ ਗਿਆ ਸੀਗਾ ਕਈ ਰਾਤਾਂ ਦੇ ਲਈ ਪਰ ਬਾਅਦ ਦੇ ਵਿੱਚ ਇਵੈਂਚੁਅਲੀ ਮੁੜ ਦੁਬਾਰਾ ਇਸ ਨੂੰ ਜਿਹੜੀ ਆ ਉਹ ਕਹਿ ਲਓ ਵੀ ਜਗ੍ਹਾ ਆ ਉਹ ਮਿਲ ਗਈ ਸੀਗੀ। ਸਤੰਬਰ ਦੇ ਸ਼ੁਰੂ 'ਚ ਇਸ ਨੂੰ ਆਫ ਏਅਰ ਕੀਤਾ ਸੀ ਤੇ ਫਿਰ 23 ਸਤੰਬਰ ਨੂੰ ਮੁੜ ਦੁਬਾਰਾ ਔਨ ਏਅਰ ਜਿਹੜਾ ਉਹ ਆ ਗਿਆ ਸੀਗਾ। ਕਿਮਲ ਦੇ ਜੋਕ ਦੀ ਜਿਹੜੀ ਆ ਹੁਣ ਕ੍ਰਿਟਿਸਿਜ਼ਮ ਹੋਰ ਵੀ ਪਾਸੇ ਤੋਂ ਜਿਹੜੀ ਉਹ ਆ ਰਹੀ ਆ। US ਦੀ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਉਸਨੇ ਵੀ ਜਿਹੜਾ ਉਹ ਕਿਹਾ ਵੀ ਇਸਨੇ ਲੈਜਿਟਿਮਾਈਜ਼ ਕੀਤੀ ਆ ਵਾਇਲੈਂਸ ਜਿਹੜੀ ਉਹ ਕਰਨ ਦੇ ਲਈ ਤੇ ਕਹਿੰਦੇ ਵੀ ਹੂ ਇਨ ਦ ਰਾਈਟ ਮਾਈਂਡ ਸੇਜ਼ ਵੀ ਵਾਈਫ ਗਲੋ ਕਰ ਰਹੀ ਆ ਵੀ ਉਹਦੇ ਘਰ ਵਾਲੇ ਦਾ ਜਿਹੜਾ ਪੋਟੈਂਸ਼ੀਅਲ ਮਰਡਰ ਆ ਉਹ ਹੁਣ ਜਿਹੜਾ ਹੋ ਜਾ ਰਿਹਾ ਹੋਵੇ। ਨੈਸ਼ਨਲ ਰਿਲੀਜੀਅਸ ਬ੍ਰੌਡਕਾਸਟਰਸ ਐਸੋਸੀਏਸ਼ਨ ਉਹਨਾਂ ਨੇ FEC ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ ਕੰਪਲੇਂਟ ਫਾਈਲ ਕੀਤੀ ਆ ਵੀ ਕਹਿੰਦੇ ਵੀ ਇਨਵੈਸਟੀਗੇਟ ਕਰੋ ABC ਨੂੰ ਇਸ ਨੂੰ ਜਿਹੜਾ ਉਹ ਤੁਸੀਂ ਇਨਵੈਸਟੀਗੇਟ ਕਰੋ ਵੀ ਅਸੀਂ ਪੈਟਰਨ ਦੇਖ ਰਹੇ ਹਾਂ ਵਾਇਲੈਂਸ ਦਾ। ਉੱਦਾਂ ਟਰੰਪ ਹੁਣਾਂ ਦੇ ਆਪਣੇ ਜਿਹੜੇ ਮੂੰਹਾਂ ਚੋਂ ਫੁੱਲ ਤਾਂ ਨਹੀਂ ਉਹਨਾਂ ਦੇ ਮੂੰਹੋਂ ਵੀ ਇਦਾਂ ਦੀਆਂ ਹੀ ਚੀਜ਼ਾਂ ਜਿਹੜੀਆਂ ਅਕਸਰ ਕਿਰਦੀਆਂ ਰਹਿੰਦੀਆਂ ਆ। ਜਦੋਂ ਮੂਲਰ ਮਰਿਆ ਸੀਗਾ ਉਹ ਕਹਿੰਦਾ ਵੀ ਮਰਿਆ ਚੰਗਾ ਹੀ ਹੋਇਆ। ਲੋਕਾਂ ਦੇ ਪ੍ਰਤੀ ਹੈਲ ਹੋਲ ਤੇ ਹੋਰ ਇਦਾਂ ਦੀਆਂ ਅਨਾਪ ਸ਼ਨਾਬ ਰੇਸਿਸਟ ਰਿਮਾਰਕ F ਵਰਡ ਵਰਤਣਾ ਉਹ ਆਮ ਮਰਾ ਦੀ ਜਿਹੜੀ ਆ ਟਰੰਪ ਹੁਣਾਂ ਦੀ ਜਿਹੜੇ ਕਿਰਦਾਰ ਦੇ ਵਿੱਚ ਇਸ ਟਾਈਮ ਜਿਹੜਾ ਉਹ ਆ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ ਪਰ ਜਿਮੀ ਕਿਮਲ ਕਹਿੰਦਾ ਜੀ ਮੈਂ ਕੁਝ ਗਲਤ ਨਹੀਂ ਕੀਤਾ, ਇਹ ਜੋਕ ਤਾਂ 5 ਦਿਨ ਪੁਰਾਣਾ ਆ। ਹੁਣ ਇਹ ਮੁੱਦਾ ਜਿਹੜਾ ਇਹਨਾਂ ਨੇ ਜਾਣ ਬੁੱਝ ਕੇ ਇਸ ਅਟੈਂਪਟ ਤੋਂ ਬਾਅਦ ਇਸ ਜਿਹੜੀ ਗੋਲੀ ਕਾਂਡ ਹੋਇਆ ਆ ਅਸੈਸੀਨੇਸ਼ਨ ਅਟੈਂਪਟ ਜਿਹੜਾ ਹੋਇਆ ਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਚੁੱਕ ਲਿਆ। ਬਿਲਕੁਲ ਜਿਮੀ ਕਿੰਬਲ ਕਹਿੰਦਾ ਵੀ ਮੈਂ ਤਾਂ ਇੱਕ ਜੋਕ ਕਰਦਾ ਆ। ਲੋਕ ਵੀ ਇਹ ਕਹਿੰਦੇ ਵੀ ਉਹ ਜੋਕ ਕਰਦਾ, ਉਹਦਾ ਕੰਮ ਹੀ ਜੋਕ ਕਰਨਾ ਆ ਤੇ ਲੋਕਾਂ ਨੂੰ ਹਸਾਉਣਾ ਹੈਗਾ ਆ। ਪਰ ਦੂਸਰੇ ਪਾਸੇ ਜੇ ਉਹ ਵਾਇਲੈਂਸ ਦੀ ਗੱਲ ਕਰਦੇ ਆ ਉਹਨੇ ਇਹ ਕਹਿ ਦਿੱਤਾ ਵੀ ਉਹ ਫਿਊਚਰ ਵਿਡੋ ਹੋ ਸਕਦੀ ਆ। ਹਾਲਾਂਕਿ ਉਸ ਟਾਈਮ ਤੇ ਇਦਾਂ ਦੀ ਗੋਲੀ ਨਹੀਂ ਚੱਲੀ ਸੀ ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਦੇ ਸਪੋਰਟਰਸ ਆ ਉਹ ਇਹ ਕਹਿ ਰਹੇ ਆ ਵੀ ਟਰੰਪ ਤਾਂ ਐਜ਼ ਏ ਪ੍ਰੈਜ਼ੀਡੈਂਟ ਲੋਕਾਂ ਨੂੰ ਥ੍ਰੈਟ ਕਰ ਰਿਹਾ ਵੀ ਅਸੀਂ ਜੀ ਪੂਰੀ ਸਿਵਲਾਈਜੇਸ਼ਨ ਖਤਮ ਕਰ ਦੇਣੀ ਆ, ਅਸੀਂ ਇਹਨਾਂ ਦੇ ਲੀਡਰ ਮਾਰ ਦੇਣੇ ਆ। ਸੋ ਉਹ ਵਾਇਲੈਂਸ ਤਾਂ ਵੀ ਟਰੰਪ ਹੁਣੀ ਫੈਲਾ ਰਿਹਾ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜੇ ਕਿੰਬਲ ਨੇ ਇਹ ਕਿਹਾ ਜਿਹੜੀ ਉਹਦੀ ਵਾਈਫ ਹੈਗੀ ਆ ਮਲਾਨੀਆ ਟਰੰਪ ਨੂੰ ਇੱਕ ਮੈਸੇਜ ਦੇ ਵਿੱਚ ਵੀ ਜੇ ਵਾਇਲੈਂਸ ਰੋਕਣੀ ਆ ਤਾਂ ਆਪਣੇ ਹਸਬੈਂਡ ਨੂੰ ਕਹੋ ਵੀ ਉੱਥੋਂ ਸ਼ੁਰੂ ਕਰੋ ਤੇ ਵੀ ਮੈਂ ਸਭ ਤੋਂ ਪਹਿਲਾਂ ਰੋਕਣ ਵਾਲਾ ਹੋਊਗਾ। ਕਹਿੰਦਾ ਮੈਂ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਵੀ ਗਨ ਵਾਇਲੈਂਸ ਦੇ ਮੈਂ ਅਗੇਂਸਟ ਹੈਗਾ ਆ। ਸੋ ਮੈਂ ਬਹੁਤ ਵਾਰ ਗਨ ਵਾਇਲੈਂਸ ਦੇ ਅਗੇਂਸਟ ਬੋਲਿਆ ਹੈਗਾ ਆ। ਸੋ ਜਿਸ ਤੇ ਸਟ੍ਰੈਸਫੁਲ ਐਕਸਪੀਰੀਅੰਸ ਰਿਹਾ ਆ ਫਸਟ ਲੇਡੀ ਦੇ ਲਈ ਤੇ ਉਹਨੂੰ ਆਪਣੇ ਹਸਬੈਂਡ ਨੂੰ ਮਨਾਉਣਾ ਚਾਹੀਦਾ ਆ ਤੇ ਉਹ ਉਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ ਉਹ ਨਾ ਦੇਵੇ। ਜੀ ਟੋਰੈਂਸ ਤੋਂ ਜਿਹੜਾ ਹਰਜੋਤ ਸਿੰਘ ਜੀ ਗ੍ਰਿਫਤਾਰ ਹੋਇਆ ਬੰਦਾ ਆ ਕਿਉਂਕਿ ਇਹ ਟਿਊਟਰ ਸੀ, ਪੜ੍ਹਾਉਣ ਵਾਲਾ ਸੀਗਾ। ਕਹਿੰਦੇ ਵੀ ਉਹਦੇ ਜਿਹੜੇ ਬੱਚੇ ਪੜ੍ਹਦੇ ਸੀ ਉਹਦੇ ਪੇਰੈਂਟਸ ਵੀ ਬੜੇ ਇਸ ਟਾਈਮ ਭੁਚੱਕੇ ਜਿਹੜੇ ਉਹ ਹੋ ਗਏ ਆ ਵੀ ਇਹ ਬਣ ਕੀ ਗਿਆ
ਵੀ ਕੋਰਸਪੋਂਡੈਂਟ ਡਿਨਰ ਦੇ ਵਿੱਚ ਜਾ ਕੇ ਇਸਨੇ ਜਿਹੜਾ ਗੋਲੀकांड ਨੂੰ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਹ ਵੀ ਜਿਹੜਾ ਨਾਲ ਦੇ ਨਾਲ ਦੱਸਦੇ ਜਿਹੜਾ ਜਾਈਏ ਵੀ ਕੀ ਸਿਚੁਏਸ਼ਨ ਓਵਰਆਲ ਜਿਹੜੀ ਉਹ ਚੱਲ ਰਹੀ ਆ। ਤੇ ਜਿਹੜਾ ਟਾਈਮਲਾਈਨ ਇੱਕ ਵਾਰੀ ਫਿਰ ਮੈਂ ਜਿਹੜੀ ਉਹ ਸ਼ੇਅਰ ਕਰਨਾ ਚਾਹੁੰਦਾ ਆ, ਬੜੀ ਇੰਟਰਸਟਿੰਗ ਆ ਵੀ ਕਿਸ ਤਰੀਕੇ ਦੇ ਨਾਲ 6 ਅਪ੍ਰੈਲ ਨੂੰ ਜਿਹੜਾ ਕੋਲ ਟਾਮਸ ਐਲਨ ਆ, ਇਸਨੇ ਜਿਹੜੀ ਰਿਜ਼ਰਵੇਸ਼ਨ ਕੀਤੀ ਸੀ ਵਾਸ਼ਿੰਗਟਨ ਹਿਲਟਨ, ਜਿੱਥੇ ਇਹ ਇਵੈਂਟ ਹੋਣਾ ਸੀ। ਫਿਰ 21 ਅਪ੍ਰੈਲ ਨੂੰ ਇੱਥੋਂ ਰੇਲ ਗੱਡੀ ਦੇ ਉੱਤੇ ਚੜ੍ਹ ਕੇ ਸ਼ਿਕਾਗੋ ਤੱਕ ਗਿਆ। ਫਿਰ ਸ਼ਿਕਾਗੋ ਤੋਂ ਅੱਗੇ ਜਿਹੜਾ ਮੁੜ ਦੁਬਾਰਾ ਵਾਸ਼ਿੰਗਟਨ DC ਤੱਕ ਇਹ ਗਿਆ। 24 ਤਰੀਕ ਨੂੰ ਇਸਨੇ ਜਿਹੜਾ ਆ ਉਹ ਚੈੱਕ ਇਨ ਕਰ ਲਿਆ ਸੀ ਵਾਸ਼ਿੰਗਟਨ ਹਿਲਟਨ ਦੇ ਵਿੱਚ। ਤੇ ਫਿਰ 25 ਤਰੀਕ ਨੂੰ ਇਸਨੇ ਜਿਹੜਾ ਇਹ ਭੱਜ ਕੇ ਤੇ 8:40 ਸੀਗੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਵੀ ਉਦੋਂ ਉਸਨੇ ਅੰਦਰ ਵੜ ਕੇ ਜਿਹੜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਗੋਲੀ ਉਸਨੇ ਇੱਕ ਚਲਾਈ ਤੇ ਉਹ ਗੋਲੀ ਜਿਹੜੀ ਸੀਕ੍ਰੇਟ ਸਰਵਿਸ ਏਜੰਟ ਦੇ ਜਿਹੜੀ ਲੱਗੀ, ਜਿਸਨੇ ਕਿ ਬੈਲਿਸਟਿਕ ਵੈਸਟ ਪਾਈ ਸੀਗੀ, ਜਿਹਦੇ ਕਰਕੇ ਉਸਦਾ ਬਚਾਅ ਹੋ ਗਿਆ ਤੇ ਉੱਥੇ ਡਿੱਗ ਪਿਆ। ਉਹਦੇ ਤੇ ਗੋਲੀਆਂ ਚਲਾਈਆਂ ਪਰ ਉੱਤੇ ਲੱਗੀ ਕੋਈ ਨਹੀਂ ਗੋਲੀ, ਪਰ ਉਹ ਜਿਹੜਾ ਉਹ ਡਿੱਗ ਪਿਆ ਤੇ ਉਸ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਤੇ ਉਹੀ ਜਿਹੜਾ ਹੁਣ ਕੋਲ ਐਲਨ ਅਟੈਂਪਟਡ ਅਸੈਸੀਨੇਸ਼ਨ ਆਫ ਪ੍ਰੈਜ਼ੀਡੈਂਟ ਦੇ ਜਿਹੜੇ ਦੋਸ਼ ਆ ਉਸ ਉੱਤੇ ਲਾ ਦਿੱਤੇ ਗਏ ਆ। ਤੇ ਕਹਿੰਦੇ ਵੀ ਉਹਦੇ ਜਿਹੜੇ ਨਾਲ ਕੰਮ ਕਰਨ ਵਾਲੇ ਕਹਿ ਲਓ ਜਾਂ ਜਿਹੜੇ ਉੱਥੇ ਰਹਿੰਦੇ ਸੀਗੇ ਵੀ ਉਹ ਬੜੇ ਹੈਰਾਨ ਆ। ਜਿਹੜੇ ਕਹਿੰਦੇ ਵੀ ਬੜੇ ਇਸ ਗੱਲੋਂ ਹੈਰਾਨ ਸੀ ਵੀ ਕਹਿੰਦੇ ਵੀ ਜਿਹੜਾ ਇੰਟੈਲੀਜੈਂਟ ਸੀ, ਸ਼ਾਈ ਸੀਗਾ, ਸੋਸ਼ਲੀ ਰਿਕਲੂਸਿਵ ਸੀਗਾ ਤੇ ਇੱਕ ਟਾਈਮ ਦੇ ਉੱਤੇ ਡਿਵੋਟ ਕ੍ਰਿਸਚੀਅਨ ਵੀ ਜਿਹੜਾ ਉਹ ਰਿਹਾ ਆ। ਸੋ ਉਹਨੇ ਇਹ ਜਿਹੜਾ ਹਮਲਾ ਜਿਹੜਾ ਉਹ ਕੀਤਾ ਆ। ਸੋ ਫੈਡਰਲ ਏਜੰਟਸ ਨੇ ਉਸ ਅਟੈਕ ਤੋਂ ਬਾਅਦ ਚ ਉਹਦੇ ਘਰ ਜਿੱਥੇ ਕਿ ਉਹ ਆਪਣੇ ਮਾਪਿਆਂ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਰਹਿੰਦਾ ਸੀਗਾ, ਉਸ ਨੂੰ ਜਿਹੜਾ ਸਵਾਰਮ ਕਰ ਦਿੱਤਾ। ਉੱਥੇ ਜਿਹੜੇ ਫੈਡਰਲ ਏਜੰਟ ਹੀ ਜਿਹੜੇ ਉਹ ਪਹੁੰਚੇ ਜਿਹੜੇ ਉਹ ਹੋਏ ਸੀਗੇ। ਸੋ ਇੱਕ ਜਿਹੜੀ ਪੋਸਟ ਇਸਨੇ ਲੇਟਲੀ ਪਾਈ ਸੀ, ਕਹਿੰਦਾ ਵੀ ਐਸਪਾਇਰਿੰਗ ਡਿਕਟੇਟਰ dismantling your country, your institution does not give even the tiniest about your little glee club protest। ਵੀ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਕਹਿ ਰਿਹਾ ਸੀਗਾ ਵੀ ਇਹ ਇਸ ਟਾਈਮ ਡਿਕਟੇਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਜਿਹੜਾ ਟਰੰਪ ਆ, ਤੇ ਉਹ ਉਸ ਤਰੀਕੇ ਦੇ ਨਾਲ ਆ। C2 ਐਜੂਕੇਸ਼ਨ ਦੇ ਵਿੱਚ ਟਿਊਟਰ ਸੀਗਾ, ਜਿੱਥੇ ਕਿ ਕਾਲਜ ਐਂਟਰੈਂਸ ਐਗਜ਼ਾਮ ਦੇ ਲਈ ਵਿਦਿਆਰਥੀ ਜਿਹੜੇ ਉਹ ਪੜ੍ਹਦੇ ਸੀਗੇ। ਉਹ ਉੱਥੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਪੜ੍ਹਨ ਵਾਲੀ ਜਿਹੜੀ ਉਹ ਕਹਿੰਦੀ ਆ ਤੇ ਉਹਦਾ ਪਿਓ ਜਿਹੜਾ ਕਹਿੰਦੇ ਵੀ ਹੁਣ ਸਾਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਉੱਥੇ ਜਾਈਏ ਕਿ ਜਿਹੜਾ ਉਹ ਨਾ ਜਿਹੜਾ ਉਹ ਜਾਈਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸਨੇ ਦੇਖੀ। ਕਹਿੰਦੀ ਮੈਂ ਸਕਰੀਨਸ਼ਾਟ ਲਿਆ, ਉਹਦੀ ਫੋਟੋ ਜਿਹੜੀ ਉਹ ਲਈ ਤੇ ਦਿਖਾਇਆ, ਡੂ ਯੂ ਨੋ ਦਿਸ ਗਾਏ। ਤੇ ਕਹਿੰਦੇ ਵੀ ਸਾਰੇ ਜਾਣੇ ਇਸ ਟਾਈਮ ਬੜੇ ਜਿਹੜੇ ਉਹ ਘਬਰਾਏ ਹੋਏ ਆ। 3000 ਮੀਲ ਦੂਰ ਜਾ ਕੇ ਇਸਨੇ ਹਰਜੋਤ ਸਿੰਘ ਜੀ ਇਸ ਗੋਲੀकांड ਨੂੰ ਜਿਹੜਾ ਉਹ ਅੰਜਾਮ ਦਿੱਤਾ। ਟਰੰਪ ਨੂੰ ਮਾਰਨ ਦੀ ਜਿਹੜੀ ਇਸਨੇ ਤੇ ਟਰੰਪ ਕੈਬਨਿਟ ਦੇ ਕਈ ਲੋਕਾਂ ਨੂੰ ਮਾਰਨ ਦੀ ਜਿਹੜੀ ਇਹ ਸਾਜ਼ਿਸ਼ ਰਚੀ ਬੈਠਾ ਸੀਗਾ, ਉਸ ਨੂੰ ਜਿਹੜਾ ਉਹ ਨਾਕਾਮਯਾਬ ਕੀਤਾ, ਨਾਕਾਮ ਜਿਹੜਾ ਉਹ ਕਰ ਦਿੱਤਾ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਹੁਣ ਕਿਉਂਕਿ ਜਦੋਂ ਕੋਈ ਇਦਾਂ ਦਾ ਕਰਦਾ ਹਰਜੋਤ ਸਿੰਘ ਜੀ, ਉਹਦੇ ਸਾਰੇ ਹੀ ਜਿਹੜੇ ਆ ਪੁਰਾਣੀਆਂ ਚੀਜ਼ਾਂ ਆ ਉਹ ਕੱਢ ਲਿਆਉਂਦੇ ਆ। ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੈਲਟੈਕ ਤੋਂ ਕੀਤੀ ਸੀ, ਮਾਸਟਰ ਕੀਤੀ ਸੀ ਕੰਪਿਊਟਰ ਸਾਇੰਸ 'ਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਡੋਮਿੰਗਜ਼ ਹਿਲਸ ਤੋਂ। ਫਿਰ ਪੈਸਾਡੀਨਾ ਯੂਨਾਈਟਿਡ ਰੀਫਾਰਮ ਚਰਚ ਦਾ ਇਹ ਜਿਹੜਾ ਉਹ ਮੈਂਬਰ ਰਿਹਾ ਆ। ਸੋ ਪੈਸਟਰ ਤਾਂ ਕਹਿੰਦਾ ਵੀ ਇਹ ਨਾਈਸ, ਜੈਂਟਲ, ਸਮਾਰਟ ਯੰਗ ਮੈਨ ਸੀਗਾ, ਪਰ ਇਸ ਤਰੀਕੇ ਦੇ ਨਾਲ ਇਹ ਕਰ ਦਊਗਾ ਕਿਸੇ ਨੂੰ ਇਹ ਚੇਤਾ ਜਿਹੜਾ ਉਹ ਨਹੀਂ ਸੀਗਾ। ਜਿੱਦਾਂ ਆਪਾਂ ਕੱਲ ਵੀ ਦੱਸ ਰਹੇ ਸੀਗੇ ਵੀ ਇਹ ਟੀਚਰ ਆਫ ਦਾ ਮੰਥ ਤੱਕ ਵੀ ਜਿਹੜਾ ਹੋ ਰਿਹਾ ਹੈਗਾ ਆ। ਇਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਹੁੰਦੀ ਆ ਵੀ ਫੈਕਟ ਦੇ ਨਾਲ ਨਾਲ ਕੌਨਸਪੀਰੇਸੀ ਬਹੁਤ ਜਿਹੜੀਆਂ ਚੱਲ ਪੈਂਦੀਆਂ। ਕਹਿੰਦੇ ਵੀ ਜਦ ਇਹ ਗੋਲੀकांड ਵਾਪਰ ਰਿਹਾ ਸੀ, ਜਦੋਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਹੀ ਰਹੀਆਂ ਸੀਗੀਆਂ, ਤਾਂ ਉਸੇ ਦਰਮਿਆਨ ਜਿਹੜਾ ਜੀ ਇਸਨੇ ਉੱਥੇ ਜਿਹੜੀ ਇੱਕ ਚਰਚਾ ਕੌਨਸਪੀਰੇਸੀ ਥਿਊਰੀ ਜਿਹੜੀ ਸਟੇਜਡ ਨੂੰ ਲੈ ਕੇ ਜਿਹੜੀ ਉਹ ਚੱਲ ਪਈ ਵੀ ਇਹ ਜਿਹੜਾ ਗੋਲੀकांड ਸਟੇਜ ਕੀਤਾ ਜਿਹੜਾ ਉਹ ਹੋਇਆ ਹੋ ਸਕਦਾ ਹੈ। ਸੋ ਕਹਿੰਦੇ ਵੀ ਦੁਨੀਆ ਦੇ ਵਿੱਚ ਜਾਂ ਨੇਸ਼ਨ ਵਾਈਡ ਜਦੋਂ ਕੋਈ ਵੱਡੀ ਖਬਰ ਜਿਹੜੀ ਉਹ ਆਉਂਦੀ ਆ, ਤਾਂ ਉਸ ਵਿੱਚ ਹਮੇਸ਼ਾ ਹੀ ਇਦਾਂ ਦੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਆ ਉਹਦੇ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਪੈਂਦੀਆਂ ਹੈਗੀਆਂ ਆ। ਤੇ ਇਹ ਜਿਹੜਾ ਦੱਸ ਜਾਈਏ ਵੀ ਗੋਲੀ ਚੱਲੀ ਸੀ, ਉਹ ਇੱਕ ਸੀਕ੍ਰੇਟ ਸਰਵਿਸ ਏਜੰਟ ਦੇ ਲੱਗੀ ਸੀਗੀ, ਪਰ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ ਸੀ। ਸਾਰਿਆਂ ਨੂੰ ਉੱਥੋਂ ਕੱਢਿਆ ਜਿਹੜਾ ਉਹ ਗਿਆ ਸੀਗਾ।
ਇੱਥੇ ਇਹ ਗੱਲ ਨਹੀਂ ਆ ਵੀ ਕਹੀ ਸੁਣੀ ਗੱਲ ਨਹੀਂ, ਸਾਰਿਆਂ ਨੇ ਸਾਹਮਣੇ ਜਿਹੜਾ ਉਹ ਦੇਖਿਆ ਤੇ ਇਨਫੈਕਟ ਪੱਤਰਕਾਰ ਜਿਹੜੇ ਆ ਉੱਥੇ ਮੌਜੂਦ ਸੀਗੇ, ਜਿਨ੍ਹਾਂ ਨੇ ਇਵੈਂਚੁਅਲੀ ਇਹ ਸਾਰਾ ਕੁਝ ਜੋ ਅੱਖੀਂ ਡਿੱਠਾ ਵੇਖਿਆ ਉਸ ਨੂੰ ਨਾਲ ਬਾਅਦ ਦੇ ਵਿੱਚ ਰਿਪੋਰਟ ਵੀ ਕੀਤਾ। ਈਰਾਨ ਜੰਗ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਈਰਾਨ ਜੰਗ ਦੇ ਕਾਰਨ ਗਲੋਬਲੀ ਜਿਹੜਾ ਫਰਟੀਲਾਈਜ਼ਰ ਮਾਰਕੀਟ ਆ ਤੇ ਫੂਡ ਪ੍ਰੋਡਕਸ਼ਨ ਆ, ਇਹਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਆਉਣ ਵਾਲੇ ਸਾਲ ਤੱਕ ਪਊਗਾ। 30% ਦੇ ਕਰੀਬ ਜਿਹੜਾ ਫਰਟੀਲਾਈਜ਼ਰ ਆ, ਜਿਹਦੇ ਵਿੱਚੋਂ 2 ਮੇਨ ਫਰਟੀਲਾਈਜ਼ਰਸ ਹੈਗੇ ਆ, ਇੱਕ ਨਿਊਟ੍ਰੀਐਂਟ ਨਾਈਟ੍ਰੋਜਨ ਤੇ ਫਾਸਫੇਟ ਜਿਹੜਾ ਪੋਟਾਸ਼ ਜਿਹਨੂੰ ਕਹਿੰਦੇ ਥਰਡ, ਇਹ ਪਰਸ਼ੀਅਨ ਗੋਲਫ ਦੇ ਰੀਜਨ ਦੇ ਵਿੱਚੋਂ ਆਉਂਦਾ ਹੈ ਤੇ ਪ੍ਰੋਡਕਸ਼ਨ ਹੱਬ ਕਰਕੇ ਜਾਣਿਆ ਜਾਂਦਾ ਹੈਗਾ। ਸੋ ਇੰਡੀਆ ਵੀ ਜਾਂਦਾ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਾਂਦਾ ਹੈਗਾ। ਪਿਛਲੇ 3 ਸਾਲਾਂ ਦੇ ਵਿੱਚ 2023 ਤੋਂ ਲੈ ਕੇ 2025 ਤਾਈਂ ਜਿਹੜੇ ਵੀ ਗੋਲਫ ਦੇ ਮੁਲਕ ਹੈਗੇ ਆ, ਵਨ ਆਫ ਦਾ ਸਿੰਗਲ ਬਿਗੇਸਟ ਓਰੀਜਨਲ ਐਕਸਪੋਰਟਰ ਸੀਗੇ ਯੂਰੀਆ ਦੇ ਤੇ ਅਮੋਨੀਆ ਦੇ, ਜਿਹੜੇ ਦੋਨੋਂ ਹੀ ਨਾਈਟ੍ਰੋਜਨ ਬੇਸਡ ਹੈਗੇ ਆ, ਤੇ ਸੈਕੰਡ ਲਾਰਜੈਸਟ ਰੀਜਨਲ ਐਕਸਪੋਰਟਰ ਡਾਇਅਮੋਨੀਆ ਫਾਸਫੋਰਟ ਦੇ ਹੈਗੇ ਆ। ਸੋ ਇਹ ਜਿਹੜੇ ਜਿੰਨੇ ਵੀ ਫਰਟੀਲਾਈਜ਼ਰਸ ਆ, ਇਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਯੂਜ਼ ਕੀਤੇ ਜਾਂਦੇ ਹੈਗੇ ਆ ਖੇਤੀਬਾੜੀ ਦੇ ਲਈ, ਤੇ ਜੇ ਇਹ ਨਾ ਗਏ ਤੇ ਇਹਨਾਂ ਦੀ ਕੀਮਤ ਵੱਧ ਜਾਊਗੀ, ਜਿਹੜੇ ਕਿਤੇ ਉੱਧਰੋਂ ਮਿਲਦੇ ਵੀ ਆ, ਤੇ ਜਾਂ ਪ੍ਰੋਡਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਨੈਚੁਰਲ ਗੈਸ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ, ਕਿਉਂਕਿ ਕਤਰ 10% ਗਲੋਬਲੀ ਪ੍ਰੋਡਿਊਸ ਕਰਦਾ ਸੀ, ਨੈਚੁਰਲ ਗੈਸ ਸਪਲਾਈ ਕਰਦਾ ਸੀ। ਸੋ ਉਹਨਾਂ ਦਾ ਵੀ ਸਾਰਾ ਕੁਝ ਰੁਕਿਆ ਪਿਆ। ਅਮੋਨੀਆ ਕਾਫੀ ਵੱਡੀ ਗਿਣਤੀ, ਯੂਰੀਆ, ਫਾਸਫੇਟ, ਸੋ ਇਹਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ, ਕਹਿੰਦੇ ਪਈ ਫੂਡ ਦੇ ਉੱਤੇ ਬਹੁਤ ਵੱਡਾ ਪੈ ਰਿਹਾ ਹੈਗਾ ਆ। ਸੋ ਇਹ ਕੋਵਿਡ-19 ਜਿਹੜਾ ਹੋਇਆ ਸੀ ਪੈਂਡੈਮਿਕ, ਉਹਦੇ ਦੌਰਾਨ ਵੀ ਕਾਫੀ ਵੱਡਾ ਅਸਰ ਪਿਆ ਸੀ। 2024 ਦੇ ਵਿੱਚ 30% ਗਲੋਬਲ ਫਰਟੀਲਾਈਜ਼ਰ ਜਿਹੜਾ ਟ੍ਰੇਡ ਆ, ਉਹ ਸਟੇਟ ਆਫ ਹਾਰਮੋਜ਼ ਦੇ ਥਰੂ ਲੰਘਿਆ ਸੀ ਪਰਸ਼ੀਅਨ ਗੋਲਫ ਤੋਂ, ਤੇ ਹੁਣ ਉਹ ਇਸ ਵੇਲੇ ਪੂਰਾ ਖੜਾ ਹੋਇਆ ਹੈਗਾ। 20% ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਤੇ ਇਹ ਵੀ ਹੁਣ ਉੱਥੇ ਰੁਕੀ ਪਈ ਹੈਗੀ ਆ। ਸੋ ਇਹਦੇ ਨਾਲ ਆਪਾਂ ਦੇਖ ਹੀ ਰਹੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਤਾਂ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ, ਰੋਟੀ ਪਾਣੀ ਬਣਾਉਣ ਲਈ ਨਹੀਂ ਮਿਲ ਰਿਹਾ ਹੈਗਾ, ਬਹੁਤ ਔਖਾ ਕੰਮ ਹੋ ਰਿਹਾ ਹੈਗਾ ਉੱਥੇ। ਸੋ ਇਹ ਸਿਚੁਏਸ਼ਨ ਜਿਹੜੀ ਆ ਹੁਣ ਕੱਲੀ ਤੇਲ ਦੀ ਜਾਂ ਗੈਸ ਦੀ ਨਹੀਂ ਰਹਿ ਗਈ, ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਫੂਡ ਦੇ ਉੱਤੇ ਵੀ ਇਹਦਾ ਜਿਹੜਾ ਬਹੁਤ ਵੱਡਾ ਅਸਰ ਪਊਗਾ। ਬਿਲਕੁਲ। ਅੱਜ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਯੂਐਸ ਦੇ ਵਿੱਚ ਪਿਛਲੇ 4 ਸਾਲਾਂ 'ਚ ਪਿਛਲੇ 4 ਸਾਲਾਂ ਦੇ ਵਿੱਚ ਰਿਕਾਰਡ ਤੋੜ ਜਿਹੜੇ ਗੈਸ ਦੇ ਪ੍ਰਾਈਸਿਸ ਆ ਉਹ ਹਿੱਟ ਕਰ ਗਏ ਆ। AAA ਦਾ ਡਾਟਾ ਸ਼ੋ ਕਰ ਰਿਹਾ ਵੀ ਯੂਐਸ ਦੀ ਨੈਸ਼ਨਲ ਗੈਲਨ ਜਿਹੜੀ ਗੈਸ ਦੀ ਪ੍ਰਾਈਸ ਆ ਉਹ $4.17 ਦੇ ਉੱਤੇ ਪਹੁੰਚ ਚੁੱਕੀ ਆ। 4 ਸਾਲ ਪਹਿਲਾਂ ਜਿਹੜੇ ਕਹਿੰਦੇ ਵੀ ਇੰਨਾ ਜਿਹੜਾ ਹਾਈਐਸਟ ਲੈਵਲ ਆ ਉਹ ਆਪਾਂ ਦੇਖਿਆ ਸੀਗਾ। ਤੇ ਇਹ ਜਿਹੜੀ ਸਿਚੁਏਸ਼ਨ ਆ, ਕਹਿੰਦੇ ਵੀ ਜਦ 28 ਫਰਵਰੀ ਨੂੰ ਇਹ ਲੜਾਈ ਸ਼ੁਰੂ ਹੋਈ ਆ, ਉਸ ਦੇ ਨਾਲੋਂ ਹੁਣ ਤੱਕ $1.19 ਜਿਹੜਾ ਪ੍ਰਾਈਸ ਆ ਉਹ ਵੱਧ ਚੁੱਕਾ ਹੈਗਾ। ਸੋ 2 ਮਹੀਨਿਆਂ 'ਚ ਕਹਿ ਸਕਦੇ ਆ ਵੀ 28% ਪ੍ਰਾਈਸ ਜਿਹੜਾ ਉਹ ਵਧਿਆ ਹੈਗਾ ਆ। ਸੋ ਯੂਐਸ ਇਜ਼ਰਾਈਲ ਦੀ ਜਿਹੜੀ ਵਾਰ ਈਰਾਨ ਦੇ ਉੱਤੇ ਆ, ਉਹਦੇ ਨਾਲ ਜਿੱਦਾਂ ਤੁਸੀਂ ਦੱਸ ਕੇ ਹੀ ਹਟੇ ਆ ਵੀ ਗਲੋਬਲ ਆਇਲ ਮਾਰਕੀਟ ਨੂੰ ਜਿਹੜਾ ਬਹੁਤ ਵੱਡਾ ਝਟਕਾ, ਤੇ ਹੁਣ ਫਰਟੀਲਾਈਜ਼ਰਸ ਦੇ ਉੱਤੇ ਵੀ ਜਿਹੜਾ ਉਹ ਅਸਰ ਆ, ਤੇ ਉਸ ਦਾ ਜਿਹੜਾ ਅਸਰ ਹੁਣ ਅਮਰੀਕਾ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਰਿਕਾਰਡ ਤੋੜ $4.17 ਨੂੰ ਜਿਹੜੀ ਆ ਨੈਸ਼ਨਲ ਐਵਰੇਜ ਆ ਗੈਸ ਦੀ ਪਹੁੰਚ ਚੁੱਕੀ ਆ, ਜੋ ਕਿ ਪਿਛਲੇ 4 ਸਾਲਾਂ 'ਚ ਸਭ ਤੋਂ ਉੱਤੇ ਲੈਵਲ ਦੇ ਉੱਤੇ ਆ ਗਈ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਦੀਪ ਜਿਹੜੇ ਉਹ ਜੁੜੇ ਨੇ ਜ਼ੀਨੋ ਕ੍ਰੈਡਿਟ ਰਿਪੇਅਰ ਵਾਲੇ, ਉਹ ਆਪਣੇ ਨਾਲ ਕੁਛ ਆਪਣੀ ਜਿਹੜੀ ਸਰਵਿਸ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ। ਹਾਂਜੀ ਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਜੋਤ ਭਾਈ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੀਪ ਜਿਹੜਾ ਦੱਸਿਓ ਵੀ ਕ੍ਰੈਡਿਟ ਰਿਪੇਅਰ ਅਜਿਹੀ ਜਿਹੜੀ ਸਿਚੁਏਸ਼ਨ ਜਿੱਥੇ ਇਕਨੋਮਿਕਲੀ ਕਾਫੀ ਡਾਵਾਂਡੋਲ ਸਿਚੁਏਸ਼ਨ ਬਣੀ ਆ, ਕਈ ਵਾਰੀ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੁੰਦੇ ਆ, ਕਈ ਵਾਰੀ ਤੁਹਾਡੀ ਪੇਮੈਂਟ ਮਿਸ ਵੀ ਹੋ ਜਾਂਦੀ ਆ, ਤੇ ਉੱਤੋਂ ਜੇ ਗੱਲ ਇਦਾਂ ਦੀ ਆ ਜਾਵੇ ਵੀ ਕੋਈ ਗਲਤ ਤੁਹਾਡੇ ਉੱਤੇ ਕਹਿ ਲਓ ਵੀ ਸਾਹਮਣੇ ਆ ਜਾਵੇ, ਵੀ ਤੁਹਾਡਾ ਨਾਮ ਦੇ ਉੱਤੇ ਆ ਜਾਵੇ ਕ੍ਰੈਡਿਟ ਲਿਆ ਆ ਪਰ ਉਹ ਹੁੰਦਾ ਨਹੀਂ ਆ, ਸੋ ਸਾਰੀਆਂ ਚੀਜ਼ਾਂ ਨੂੰ ਰਿਪੇਅਰ ਕਰਾਉਣਾ ਪੈਂਦਾ ਆ। ਸੋ ਕਿਵੇਂ ਤੁਸੀਂ ਜਿਹੜੀ ਉਹ ਹੈਲਪ ਕਰ ਸਕਦੇ ਹੋ ਲੋਕਾਂ ਦੀ? ਜੀ ਡੈਫੀਨਿਟਲੀ ਭਾਜੀ, ਜਿੱਦਾਂ ਤੁਸੀਂ ਕਹਿ ਰਹੇ ਵੀ ਅੱਜ ਕੱਲ ਕੰਮਾਂ ਕਾਰਾਂ ਦੇ ਬਹੁਤ ਹਾਲਾਤ ਸਹੀ ਨਹੀਂ ਚੱਲ ਰਹੇ, ਹੈ ਨਾ।
ਤੇ ਓਬਵੀਅਸ ਹੈ ਵੀ ਜੇ ਕੰਮ ਕਰਨ ਦੇ ਹਾਲਾਤ ਸਹੀ ਨਹੀਂ ਹੈਗੇ ਤੇ ਬੰਦਾ ਓਬਵੀਅਸ ਹੈ ਵੀ ਉਹ ਮਿਸ ਪੇਮੈਂਟ ਕਰੂਗਾ। ਮਿਸ ਪੇਮੈਂਟ ਦੇ ਨਾਲ ਕੀ ਹੁੰਦਾ ਵੀ ਕਿਤੇ ਨਾ ਕਿਤੇ ਤੁਹਾਡੇ ਕ੍ਰੈਡਿਟ ਸਕੋਰ 30 ਤੋਂ 40 ਪੁਆਇੰਟ ਡਿੱਗਣੇ ਸ਼ੁਰੂ ਹੋ ਜਾਂਦੇ ਆ। ਕਈ ਕੇਸਿਸ ਇਦਾਂ ਦੇ ਹੁੰਦੇ ਵੀ ਲੋਕੀ ਆਪਣੇ ਮਿਨੀਮਮ ਪੇਮੈਂਟਸ ਵੀ ਪੌਪ ਅਪ ਕਰਕੇ ਰੱਖਦੇ ਆ, ਪਰ ਫਿਰ ਵੀ ਉਹਨਾਂ ਦੇ ਜਿਹੜੇ ਕ੍ਰੈਡਿਟ ਸਕੋਰ ਨੇ ਬੂਸਟ ਅਪ ਨਹੀਂ ਹੁੰਦੇ। ਉਹਨਾਂ ਨੂੰ ਕਦੋਂ ਪਤਾ ਲੱਗਦਾ ਵੀ ਕ੍ਰੈਡਿਟ ਸਕੋਰ ਜਿਹੜੇ ਬੂਸਟ ਨਹੀਂ ਹੋ ਰਹੇ ਜਾਂ ਕ੍ਰੈਡਿਟ ਮਿਲ ਨਹੀਂ ਰਿਹਾ? ਜਦੋਂ ਕੋਈ ਮੌਰਗੇਜ ਅਪਲਾਈ ਕਰਦੇ ਆ, ਰੀਫਾਈਨੈਂਸ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਕੋਰਸ ਵੀ ਠੀਕ ਨੇ। ਕਈ ਵਾਰੀ ਤੇ ਇਦਾਂ ਦੇ ਕੇਸਿਸ ਵੀ ਆਉਂਦੇ ਆ ਵੀ ਸਕੋਰਸ ਵੀ ਤੁਹਾਡੇ ਠੀਕ ਹੁੰਦੇ ਨੇ, ਮਿਨੀਮਮ ਪੇਮੈਂਟਸ ਵੀ ਦੇ ਰਹੇ ਆ ਤੇ ਲੋਨ ਫਿਰ ਵੀ ਸੈਂਕਸ਼ਨ ਨਹੀਂ ਹੋ ਰਿਹਾ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਿਤੇ ਨਾ ਕਿਤੇ ਲੋਨ ਲੈਣ ਦੇ ਵਿੱਚ ਅੜਿੱਕਾ ਡਾਉਂਦੀਆਂ ਨੇ। ਜਿੱਦਾਂ ਕਿ ਲੇਟ ਪੇਮੈਂਟਸ ਦੀ ਆਪਾਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ, ਜਾਂ ਤੁਹਾਡਾ ਅਕਾਊਂਟ ਕਲੋਜ਼ਡ ਹੋ ਗਿਆ ਵਾ, ਤੁਸੀਂ 3 4 5 ਮਹੀਨੇ ਪੇਮੈਂਟਾਂ ਕੀਤੀਆਂ ਹੀ ਨਹੀਂ, ਤੁਹਾਡੇ ਅਕਾਊਂਟ ਬਿਲਕੁਲ ਬੰਦ ਕਰਤੇ ਨੇ, ਉਸ ਤੋਂ ਬਾਅਦ ਉਹ ਕਲੈਕਸ਼ਨ 'ਚ ਚਲੇ ਗਏ ਨੇ, ਚਾਰਜਡ ਆਫ ਕਮੈਂਟਸ ਨੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਕ੍ਰੈਡਿਟ ਰਿਪੋਰਟ ਦੇ ਉੱਤੇ ਰਿਫਲੈਕਟ ਕਰਦੀਆਂ ਨੇ ਐਜ਼ ਪਰ ਦ ਸਟੈਚੂ ਆਫ ਲਿਮਿਟੇਸ਼ਨ। ਇਹ ਆਪੇ ਨਿਕਲਦੀਆਂ ਨਹੀਂ ਗਈਆਂ ਜਦ ਤੱਕ ਕਿਸੇ ਨਾ ਕਿਸੇ ਕ੍ਰੈਡਿਟ ਰਿਪੇਅਰ ਜਿਹੜੀ ਕੰਪਨੀ ਉਹਦੀ ਤੁਸੀਂ ਹੈਲਪ ਲੈਂਦੇ ਆ। ਤੇ ਇਦਾਂ ਹੀ ਜਾਇਨੂੰ ਇਹ ਸਾਡਾ ਵੀ ਕੰਮ, ਅਸੀਂ ਇੰਡਸਟਰੀ 'ਚ ਕੋਈ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਅਸੀਂ ਆਪਣੇ 1000 ਆਫ ਕਲਾਇੰਟਸ ਆਲਰੇਡੀ ਹੈਲਪ ਕਰ ਚੁੱਕੇ ਹਾਂ ਤੇ ਉਹਨਾਂ ਦਾ ਜਿਹੜਾ ਕ੍ਰੈਡਿਟ ਸਕੋਰ ਜਾਂ ਕ੍ਰੈਡਿਟ ਹਿਸਟਰੀ ਨੂੰ ਰੀਬਿਲਡ ਕਰ ਚੁੱਕੇ ਹਾਂ ਤੇ ਉਹ ਜਿਹੜੀ ਆਪਣੀ ਉਹ ਬੈਕ ਔਨ ਟਰੈਕ ਆ ਗਏ ਆ। ਤੇ ਅਸੀਂ ਸਿਰਫ ਇੱਕ ਕਾਲ ਅਵੇ ਹੈਗੇ ਆ ਤੇ ਤੁਸੀਂ ਪਲੀਜ਼ ਕਾਲ ਕਰੋ ਸਾਡੇ ਟੋਲ ਫ੍ਰੀ ਨੰਬਰ ਤੇ। ਸਾਡਾ ਟੋਲ ਫ੍ਰੀ ਨੰਬਰ ਹੈ 8004009468 ਤੇ ਸਾਡੇ ਸਰਟੀਫਾਈਡ ਕ੍ਰੈਡਿਟ ਸਪੈਸ਼ਲਿਸਟ ਹੈਗੇ ਨੇ। ਅਸੀਂ ਕੋਈ ਵੀ ਅਪਫਰੰਟ ਫੀ ਨਹੀਂ ਚਾਰਜ ਕਰਦੇ, ਫ੍ਰੀ ਕੰਸਲਟੇਸ਼ਨ ਦਿੰਦੇ ਆ ਤੇ ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ 'ਚ ਕੰਮ ਕਰਦੇ ਹਾਂ ਜੀ। ਜੀ ਧੰਨਵਾਦ ਦੀਪ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਬਿਲਕੁਲ। ਸੋ ਇੱਥੇ ਜ਼ਰੂਰ ਐਡ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਪਤਾ ਨਹੀਂ ਕ੍ਰੈਡਿਟ, ਇਹ ਬਿਲਕੁਲ ਦੀਪ ਸਹੀ ਦੱਸ ਕੇ ਗਿਆ, ਜਦੋਂ ਕਿਤੇ ਲੋਨ ਲੈਣਾ ਹੁੰਦਾ ਕਾਰ ਦਾ, ਘਰ ਦਾ, ਉਹ ਚੈੱਕ ਕਰਦੇ ਆ। ਪਰ ਅੱਜ ਕੱਲ੍ਹ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਫ੍ਰੀ ਕ੍ਰੈਡਿਟ ਤੁਸੀਂ ਚੈੱਕ ਕਰ ਸਕਦੀਆਂ। ਕ੍ਰੈਡਿਟ ਕਰਮਾ ਕਰਕੇ ਕੰਪਨੀ ਹੈਗੀ ਆ, creditkarma.com, ਉਹ ਤੇ ਜਾ ਕੇ ਤੁਸੀਂ ਰਜਿਸਟਰ ਕਰਕੇ ਆਪਣੀ ਫ੍ਰੀ ਕ੍ਰੈਡਿਟ ਰਿਪੋਰਟ ਅੱਜ ਕੱਲ੍ਹ ਦਾ ਹਰਜੋਤ ਜੀ ਤਕਰੀਬਨ ਸਾਰੇ ਬੈਂਕ ਵਾਲੇ ਫ੍ਰੀ ਕ੍ਰੈਡਿਟ ਤੁਹਾਨੂੰ ਦੱਸ ਦਿੰਦੇ ਆ। ਜਿੱਦਾਂ ਵੈਲਸ ਫਾਰਗੋ, ਮੈਨੂੰ ਪਤਾ ਵੀ ਉੱਥੇ ਵੈਲਸ ਫਾਰਗੋ ਸਾਰੇ ਬੈਂਕਾਂ ਦੇ ਕ੍ਰੈਡਿਟ ਸਕੋਰ ਫ੍ਰੀ ਜਿਹੜਾ ਉਹ ਆਲਮੋਸਟ ਦੱਸਦੇ ਆ। ਸੋ ਐਵਰੀ ਮੰਥ ਤੁਸੀਂ ਚੈੱਕ ਕਰ ਸਕਦੇ ਆ ਤੇ ਉਹ ਤਾਂ ਕਿ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦੇ ਰਹੇ। ਸੋ ਇਸ ਕਰਕੇ ਇਹ ਬੈਟਰ ਆ ਵੀ ਇਦਾਂ ਹੀ ਕਰੋ। ਇੱਕ ਖਬਰ ਆਪਾਂ ਰਾਜਕਰਮਵੀਰ ਸਿੰਘ ਜੀ ਸਾਂਝੀ ਕਰੀਏ ਵੀ ਰਸ਼ੀਆ ਵਾਲੇ ਐਡੇ ਬਦਮਾਸ਼ ਆ, ਇਹਨਾਂ ਨੇ ਯੂਕਰੇਨ ਦੇ ਵਿੱਚੋਂ ਜਿਹੜਾ ਜ਼ਮੀਨ ਆ ਆਪਣੇ ਕਬਜ਼ੇ ਦੇ ਵਿੱਚ ਲਈ ਹੋਈ ਆ, ਕਿਉਂਕਿ ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਕਣਕ ਹੁੰਦੀ ਆ, ਵੀਟ ਹੁੰਦੀ ਆ, ਉੱਥੋਂ ਉਹ ਚੋਰੀ ਕਰਕੇ ਇਜ਼ਰਾਈਲ ਵਾਲਿਆਂ ਨੂੰ ਦੇ ਰਹੇ ਸੀ। ਇਜ਼ਰਾਈਲ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਵੈਸਲ ਇੱਕ ਪਹੁੰਚਿਆ ਹੈਗਾ ਆ। ਹੁਣ ਜੋ ਜਿਹੜੇ ਯੂਕੇ ਵਾਲੇ ਆ, ਉਹ ਇਹ ਕਹਿ ਰਹੇ ਆ ਵੀ ਨਹੀਂ, ਅਸੀਂ ਜਾਂ ਬਰਸਲਸ ਵਾਲੇ ਕਹਿ ਰਹੇ ਆ ਵੀ ਅਸੀਂ ਤਾਂ ਸੈਂਕਸ਼ਨਸ ਲਾਵਾਂਗੇ ਇਹਦੇ ਉੱਤੇ। ਹੁਣ ਡਿਪਲੋਮੈਟਿਕ ਕ੍ਰਾਈਸਿਸ ਆਪ ਹੋ ਗਿਆ, ਕਿਉਂਕਿ ਯੂਕਰੇਨ ਨੇ ਕੰਪਲੇਨ ਕੀਤੀ ਆ ਵੀ ਇੱਕ ਤਾਂ ਸਾਡੀ ਲੁੱਟ ਕਰ ਰਹੇ ਆ ਰਸ਼ੀਆ ਵਾਲੇ ਆਪਣੇ ਕਬਜ਼ੇ 'ਚ ਜ਼ਮੀਨ ਕਰਕੇ, ਜਿੰਨੀ ਜਿਹੜੀ ਕਣਕ ਆ ਉਹ ਹੁਣ ਹੋਰ ਮੁਲਕਾਂ ਨੂੰ ਜਿਹੜੀ ਆ ਉਹ ਵੇਚ ਰਹੇ ਹੈਗੇ ਆ। ਇੱਕ ਜਿਹੜਾ ਵੈਸਲ ਆ ਉਹ ਹੈਫਾ ਦੇ ਵਿੱਚ ਪਹੁੰਚਿਆ, ਪਨਾਮਾ ਫਲੈਗਡ ਵੈਸਲ ਸੀ, ਤੇ ਇਹਦੇ ਵਿੱਚ ਕਹਿੰਦੇ ਵੀ 6200 ਟਨ ਕਣਕ ਸੀਗੀ, 19,000 ਟਨ ਵਾਰਲੇ ਸੀਗੀ। ਸੋ ਉਹ ਤੇ ਇਹ ਚੋਰੀ ਕੀਤਾ ਗਿਆ ਹੈਗਾ ਯੂਕਰੇਨ ਦੇ ਵਿੱਚੋਂ। ਸੋ ਇਹਨੂੰ ਦੇਖਦੇ ਹੋਏ ਹੁਣ ਪੂਰੀ ਦੁਨੀਆ ਦੇ ਵਿੱਚ ਵੀ ਕਾਫੀ ਰੌਲਾ ਪੈ ਰਿਹਾ ਵੀ ਇਹ ਤਾਂ ਸ਼ਰੇਆਮ ਹੀ ਜਿਹੜਾ ਧੱਕਾ ਕਰ ਰਿਹਾ। ਇੱਕ ਤਾਂ ਉਹਨਾਂ ਦੇ ਬੰਦੇ ਮਾਰ ਰਿਹਾ, ਜੰਗ ਲੱਗੀ ਆ, ਤੇ ਦੂਜਾ ਜਿਹੜਾ ਉੱਥੋਂ ਉਹਨਾਂ ਦੀ ਜਿਹੜੀ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਜਿਹੜਾ ਚੋਰੀ ਵੀ ਕਰ ਰਹੇ ਹੈਗੇ ਆ। ਸੋ ਯੂਰਪੀਅਨ ਯੂਨੀਅਨ ਨੇ ਵਾਰਨਿੰਗ ਦਿੱਤੀ ਇਜ਼ਰਾਈਲ ਨੂੰ ਵੀ ਇਜ਼ਰਾਈਲ ਵੀ ਤੁਸੀਂ ਵੀ ਜਿਹੜੇ ਫ੍ਰੀ ਲੈ ਰਹੇ ਆ ਨਾ ਉੱਥੋਂ ਰਸ਼ੀਆ ਤੋਂ, ਇਹ ਬਿਲਕੁਲ ਸਹੀ ਨਹੀਂ ਹੈਗਾ ਤੇ ਅਸੀਂ ਤੁਹਾਡੇ ਉੱਤੇ ਸੈਂਕਸ਼ਨਸ ਲਾ ਰਹੇ ਆ। ਸੋ ਕਹਿੰਦੇ ਵੀ ਜਿਹੜੇ ਲੋਕ ਏਡਿੰਗ ਐਂਡ ਅਬੈਟਿੰਗ, ਜਿਹੜੇ ਸਾਥ ਦੇ ਰਹੇ ਹੈਗੇ ਆ ਇਦਾਂ ਦੀ ਟ੍ਰੇਡ ਦੇ ਲਈ, ਯੂਕਰੇਨ ਦਾ ਗ੍ਰੇਨ ਚੋਰੀ ਕੀਤਾ ਹੋਇਆ ਰਸ਼ੀਆ 'ਚ ਪਹੁੰਚਾ ਰਹੇ ਆ, ਜਾਂ ਰਸ਼ੀਆ ਵਾਲੇ ਗਾਹਾਂ ਇਜ਼ਰਾਈਲ 'ਚ ਪਹੁੰਚਾ ਰਹੇ ਆ, ਸੋ ਅਸੀਂ ਜਿਹੜੀਆਂ ਆ ਉਹ ਸੈਂਕਸ਼ਨਸ ਇਜ਼ਰਾਈਲ ਤੇ ਵੀ ਲਾਵਾਂਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ, ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।